ਉਹ ਕਹੀ ਜਾਂਦੇ ਆ ਨਾ ਵੀ ਉਹ ਮਾਵਾਂ ਨਹੀਂ ਰਹੀਆਂ ਜੀ, ਉਹ ਮਾਵਾਂ ਨਹੀਂ ਰਹੀਆਂ ਜੀ, ਉਹ ਪੁੱਤ ਵੀ ਨਹੀਂ, ਉਹ ਟਿਕੜੇ ਵੀ ਨਹੀਂ ਪਾਸੇ ਕਰਦੇ ਨਹੀਂ ਫੁੱਲਦੇ ਯਾਰ। ਚਾਚਾ ਅਗਲੇ ਦਿਨ ਕੈਮਰੇ 'ਚ ਨਾ ਪਤਾ ਨਹੀਂ ਪਿਸ਼ੌਰ ਦੀ ਗੱਲ ਆ, ਕੁਛ ਨਹੀਂ ਉਹਨੇ ਇਦਾਂ ਹੱਥ ਪਾ ਕੇ ਵਿੱਚੋਂ ਸਮੋਸਾ ਕੱਢਤਾ ਸੀ। ਕੱਢ ਲੈਂਦੇ ਬੰਦੇ, ਉਹ ਤਾਂ ਕੱਢ ਫਿਰ ਨਾ ਮੈਂ ਤਾਂ ਨਹੀਂ ਕੱਢਦਾ। ਅੱਛਾ ਪੈਟਰੋਲ ਪੰਪ ਦਾ ਸੌਦਾ ਕਰਨ ਚਲੇ ਗਏ, ਜਿਹੜੀ ਦੁਕਾਨ ਤੇ ਖੜੇ ਹਾਂ ਉਹ ਪੁੱਛਦਾ ਉਹ ਤੁਸੀਂ ਸੌਦਾ ਕਰਨ ਚੱਲੇ ਹੋ, ਕੋਈ ਪੈਸਾ ਵੀ ਕੋਲ ਹੈਗਾ? ਹਾਂ ਤੇ ਇਹ ਕਹਿੰਦਾ 250-300, ਸ਼ਰੀਫ ਕਹਿਣ ਲੱਗਿਆ 250-300 ਹੈਗਾ। ਕਹਿੰਦਾ ਬਹੁਤ ਬੜੇ ਜਗੀਰਦਾਰ ਹੋ ਬਈ ਫਿਰ ਤਾਂ। ਚਾਲੇ ਦੇ ਕੋਈ ਜੱਟ ਬੰਦਾ ਸੀ ਨਾ, ਹਾਂ ਉਹਨੂੰ ਹੋ ਗਿਆ ਬੁਖਾਰ, ਤਾਪ ਚੜ ਚੜ ਗਿਆ। ਗਿਆ। ਉਹ ਡਾਕਟਰ ਕੋਲ ਚਲਾ ਗਿਆ ਦਵਾਈ ਲੈਣ। ਡਾਕਟਰ ਨੇ ਚੈੱਕ ਕਰਨਾ ਸੀ ਉਹਨੂੰ, ਹੁਣ ਉਹ ਥਰਮਾਮੀਟਰ ਜਿਹਾ ਲਾ ਕੇ ਉਹਨੇ ਕਿਹਾ ਮੂੰਹ ਅੱਡ, ਉਹਨੇ ਮੂੰਹ ਅੱਡਿਆ, ਉਹਨੇ ਜੀਭ ਦੇ ਥੱਲੇ ਨਾ ਥਰਮਾਮੀਟਰ ਜਿਹਾ ਰੱਖ ਦਿੱਤਾ। ਕਹਿੰਦਾ ਬੰਦ ਕਰ ਲਾ, ਮੂੰਹ ਬੰਦ ਕਰ ਉਹ ਮੂੰਹ ਬੰਦ ਕਰ ਲਾ। ਉਹਨੇ ਬੰਦ ਕਰ ਲਿਆ। ਉਹ ਮਿੰਟ ਕੇ ਬਾਅਦ ਆਇਆ ਨਾ ਤੇ ਕਹਿੰਦਾ ਉਹ ਥਰਮਾਮੀਟਰ ਲੱਗਾ ਦੇਖਣ, ਕਹਿੰਦਾ ਮਿੰਟ ਕੇ ਠਹਿਰ ਜਾਵੇ, ਥੋੜਾ ਜਿਹਾ ਰਹਿ ਗਿਆ, ਬਾਕੀ ਕਹਿੰਦਾ ਮੈਂ ਖਾ ਗਿਆ। ਦੀ ਵਿੱਚ ਨਾ ਕੁਛ ਉਦੋਂ ਹੁੰਦਾ ਸੀ, ਨਾ ਕਿਸੇ ਨੂੰ ਇਹ ਪਤਾ ਸੀਗਾ ਕਿ ਉਹਦੇ ਵਿੱਚ ਕੁਝ ਪਾਣਾ ਕਿ ਨਹੀਂ ਪਾਣਾ। ਕੜੇ ਤੁਸੀਂ ਪਾਣੀ ਪਾ ਕੇ ਰੱਖ ਲਓ, ਅੱਜ ਵੀ ਉਹ ਨਿੱਤਰ ਜਾਂਦਾ, ਉਹਦਾ ਟੇਸਟ ਜਿਹੜਾ ਆ ਉਹ ਬਿਹਤਰੀਨ ਬਣ ਜਾਂਦਾ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਕਿਹੜਾ ਰੋਖਾ ਜਿਹਨੂੰ ਵਾਹ ਨਹੀਂ ਲੱਗੀ, ਵੀ ਕਿਹੜੀ ਥਾਂ ਜਿੱਥੇ ਠੰਡ ਨਹੀਂ ਪਹੁੰਚੀ। ਪੂਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਸੁਣਨ 'ਚ ਆਉਂਦਾ ਨਾ, ਕਿਤੇ ਬਰਫਾਂ ਪਈਆਂ, ਕਿਤੇ ਕਿੱਦਾਂ ਦਾ ਕਿੱਦਾਂ। ਇਸ ਟਾਈਮ ਸਾਡੇ ਪਾਕਿਸਤਾਨ ਦੇ ਵਿੱਚ ਵੀ ਪੂਰਾ ਕਬਜ਼ਾ ਕੀਤਾ ਹੋਇਆ ਸਿਆਲੇ ਨੇ। ਉਹ ਜਿੱਦਾਂ ਕਿਸੇ ਜ਼ਮੀਨ ਦਾ ਕਬਜ਼ਾ ਲਈਦਾ ਨਾ, ਹੌਲੀ ਹੌਲੀ ਠੰਡ ਨੇ ਗਰਮੀ ਤੋਂ ਆਪਣਾ ਕਬਜ਼ਾ ਲਿਆ ਤੇ ਇਸ ਟਾਈਮ ਫੁੱਲ ਕਬਜ਼ਾ ਕਰ ਲਿਆ, ਪੂਰਾ ਸਿਆਲੇ ਦਾ ਕਬਜ਼ਾ। ਪਰ ਜਿੰਨੀ ਵੀ ਠੰਡ ਹੋਵੇ, ਸਿਆਣੇ ਕਹਿੰਦੇ ਵੀ ਮਿਲਦੇ ਗਿਲਦੇ ਰਹੀਏ, ਵੀ ਜੇ ਰੱਖੀਏ ਤਾਂ ਪ੍ਰੀਤ, ਜੇ ਨਾ ਰੱਖੀਏ ਤਾਂ ਪਲੀਤ। ਵੀ ਜਦੋਂ ਮਿਲਣਾ ਗਿਲਣਾ ਬੰਦਾ ਛੱਡ ਦੇਵੇ ਨਾ, ਤੇ ਫਿਰ ਭਾਵੇਂ ਕਿੱਡੀ ਵੀ ਰਿਸ਼ਤੇਦਾਰੀ ਹੋਵੇ ਨਾ, ਤੇ ਉਹ ਫਿੱਕੀ ਪੈ ਜਾਂਦੀ। ਅਸੀਂ ਸ਼ੁਕਰਗੁਜ਼ਾਰ ਹਾਂ ਵੀ ਇਸ ਟਾਈਮ 302 ਗਾਹਬੇ ਪੱਟੀ ਚੱਕ ਡੱਬਾ ਵਾਲੀ ਸਟੇਸ਼ਨ, ਤਹਿਸੀਲੋ ਜ਼ਿਲ੍ਹਾ ਟੋਬਾ ਟੈਕ ਸਿੰਘ, ਉੱਥੋਂ ਤੁਹਾਨੂੰ ਪਤਾ ਵੀ ਉਹ ਮੇਰਾ ਨਾਨਕਿਆਂ ਦਾ ਜ਼ਿਲ੍ਹਾ, ਤੇ ਉੱਥੋਂ ਮੇਰੇ ਨਾਨਕੇ ਆਏ ਹੋਏ ਜੀ। ਆ ਬਜ਼ੁਰਗ ਬੈਠੇ ਆ ਜੀ, ਇਹ ਮੇਰੇ ਨਾਨਾ ਜੀ ਵੀ ਲੱਗਦੇ ਆ ਰਿਸ਼ਤੇ ਵਿੱਚ, ਤੇ ਮੇਰੇ ਯਾਰ ਵੀ ਆ। ਚੌਰੀ ਵਲੀ ਮੁਹੰਮਦ ਸਾਹਿਬ ਯੂਕੇ ਤੋਂ ਆਏ ਆ, ਸਾਰੀ ਜ਼ਿੰਦਗੀ ਇਹਨਾਂ ਨੇ ਯੂਕੇ ਕੱਢਤੀ, ਉੱਥੇ ਬਹਿ ਕੇ ਮੈਨੂੰ ਦੇਖਦੇ ਆ। ਫਿਰ ਇਹਨਾਂ ਦੀ ਵੱਡੀ ਸਿਫਤ ਮੈਂ, ਬਾਕੀ ਤਾਰੀਫ ਮੈਂ ਬਾਅਦ 'ਚ ਕਰਾਨਾ। ਵੀ ਜਦੋਂ ਦੇ ਉੱਥੇ ਗਏ ਆ, ਜਦੋਂ ਵੀ ਮੁੜਦੇ ਆ, ਆਪ ਦੇ ਜਿਹੜੇ ਪੁਰਾਣੇ ਬੇਲੀ ਸੀ ਨਾ, ਉਹਨਾਂ ਨੂੰ ਮਿਲਦੇ ਗਿਲਦੇ ਸੀ, ਚਾਹੇ ਉਮਰ ਨੰਗਾਤੀ ਬਾਹਰ। ਅੱਛਾ, ਜਦੋਂ ਇਹਨਾਂ ਦੇ ਹਾਣੀ ਜਿੱਦਾਂ ਜਿੱਦਾਂ ਅੱਲਾ ਨੂੰ ਪਿਆਰੇ ਹੋਏ, ਗਾਂ ਉਹਨਾਂ ਦੇ ਬੱਚਿਆਂ ਨਾਲ ਤਲਕ ਆ, ਵੀ ਉਹਨਾਂ ਘਰਾਂ ਨਾਲ ਤਲਕ ਨਹੀਂ ਛੱਡਿਆ। ਇਹੀ ਸਾਰਿਆਂ ਤੋਂ ਵੱਡਾ ਸੁਨੇਹਾ। ਇਹਨੂੰ ਕਹਿੰਦੇ ਵੀ ਜੇ ਰੱਖੀਏ ਤੇ ਪ੍ਰੀਤ ਇੱਦਾਂ ਰੱਖਣੀ ਚਾਹੀਦੀ ਆ। ਮੇਰੇ ਇਹ ਨਾਨੇ ਦੇ ਵੀ ਯਾਰ ਵੀ ਸੀ, ਭਰਾ ਵੀ ਸੀ। ਗਾਂ ਹੁਣ ਮੇਰੇ ਬਿਨਾਂ ਨਾ ਜੀ ਲੱਗਦੇ, ਆ ਬੈਠੇ ਧੂਆਂ ਗੱਲ ਹੀ ਨਹੀਂ ਕਰਨ ਦਿੰਦਾ। ਮੇਰੇ ਮਾਮੂ ਰਫਾਕਤ ਸਾਹਿਬ ਬੈਠੇ ਜੀ, ਡਾਕਟਰ ਰਫਾਕਤ ਸਾਹਿਬ। ਇਹ ਤੁਹਾਨੂੰ ਅੱਗੇ ਵੀ ਮਿਲਾਇਆ, ਬੈਠੋ ਅੱਗੇ ਵੀ ਤੁਹਾਨੂੰ ਮਿਲਾਇਆ ਜੀ। ਅਸੀਂ ਟੋਬੇ ਜਾ ਕੇ ਇੱਕ ਵਾਰੀ ਇੱਕ ਫਿਲਮ ਵੀ ਬਣਾਈ ਸੀ, ਟੋਬੇ ਦੀਆਂ ਉੱਥੇ ਖੂਬੀਆਂ ਤੁਹਾਨੂੰ ਦੱਸੀਆਂ ਸੀ। ਤੇ ਮੈਂ ਤਾਂ ਕਹਿੰਦਾ ਹੁੰਦਾ, ਜੇ ਤੁਹਾਡੀ ਸਰਗੋਦੇ ਜਾਂ ਟੋਬੇ ਰਿਸ਼ਤੇਦਾਰੀ ਹੈ ਨਹੀਂ ਨਾ, ਤੁਸੀਂ ਕਿੰਨੂ ਨਹੀਂ ਖਾਣ ਲੱਗੇ। ਹਾਂ, ਹੁਣ ਇਹ ਆਏ ਉੱਥੋਂ ਤੇ 2 ਤੋੜੇ ਕਿੰਨੂਆਂ ਦੇ ਮੇਰੇ ਆ ਗਏ। ਹਾਂ, ਸਾਡਾ ਹੁਣ ਅਸੀਂ ਰੋਹ ਕੱਢ ਕੇ ਪੀਵਾਂਗੇ। ਹਾਂਜੀ, ਕੀ ਹਾਲ ਚਾਲ ਹੈ ਜੀ? ਅਲਹਮਦੁਲਿਲਾ ਜੀ, ਠੀਕ ਠਾਕ ਅੱਲਾ ਦਾ ਬੜਾ ਆਸਾਨ ਹੈ ਜੀ। ਸ਼ੁਕਰ ਆ ਜੀ। ਹਾਂਜੀ, ਬੜੀ ਖੁਸ਼ੀ ਹੋਈ ਹੈ ਅੱਜ ਤੁਹਾਨੂੰ, ਮਤਲਬ ਹੈ ਇੱਥੇ ਮਿਲ ਕੇ। ਹਾਂਜੀ, ਨਾਲੇ ਅਸੀਂ ਆਪਣੇ ਭਾਣਜੇ ਨੂੰ ਮਿਲ ਚੱਲੇ, ਨਾਲੇ ਗੱਲਾਂ ਕਰ ਚੱਲੇ। ਹਾਂ, ਹੈਂ, ਵਾਹ 2 ਕੰਮ ਹੋ ਗਏ। 2 ਕੰਮ ਹੋ ਗਏ। 2 ਕੰਮ ਹੋ ਗਏ। ਤੇ ਨਾ ਜੀ, ਇਦਾਂ ਦਾ ਕੋਈ ਮਾਹੌਲ ਨਹੀਂ ਉੱਥੇ ਹੈ। ਅੱਛਾ, ਨਾ ਕਹਿੰਦੇ ਉੱਥੇ ਬੰਦੇ ਇਧਰ ਰਲ ਕੇ ਵੀ ਨਹੀਂ ਬਹਿ ਸਕਦੇ। ਨਾ, ਟਾਈਮ ਹੀ ਉੱਥੇ ਕੋਈ ਨਹੀਂ, ਕਿਸੇ ਕੋ ਕੋਈ ਟਾਈਮ ਨਹੀਂ ਹੈ ਹਾਂ। ਉੱਥੇ। ਅੱਛਾ, ਤੁਸੀਂ ਕਿੰਨਾ ਟਾਈਮ ਕੱਢਿਆ ਬਾਹਰਲੇ ਮੁਲਕ? 40 ਸਾਲ ਹੋ ਗਏ। ਤੇ 40 ਸਾਲ ਤੁਸੀਂ ਬਾਹਰ ਰਹਿ ਕੇ ਤੁਸੀਂ ਬਾਹਰ ਦੇ ਨਹੀਂ ਬਣੇ? ਨਾ, ਇਹ ਮਿੱਟੀ ਦਾ ਪਿਆਰ ਇੰਨਾ ਹੈ ਕਿ ਜਿਹੜਾ ਹਾਂ ਸਾਨੂੰ ਬਾਰ-ਬਾਰ ਲਿਆਉਂਦਾ। ਹਾਂ, ਇਸ ਮਿੱਟੀ ਨਾਲ ਹੀ ਪਿਆਰ ਹੈ ਸਾਨੂੰ। ਹੁਣ ਇੰਡੀਆ 'ਚ ਚਲੇ ਜਾਓ, ਇੰਡੀਆ ਵੀ ਉਹ ਵੀ ਸਾਡੇ ਭਰਾ ਨੇ, ਉਹਨਾਂ ਨਾਲ ਮਤਲਬ ਆ ਬੜਾ ਸਾਡਾ, ਜਿੰਨੀ ਉਹਨਾਂ ਨਾਲ ਬਣਦੀ ਆ ਉੱਥੇ, ਉਨੀ ਹੋਰ ਕਿਸੇ ਮਤਲਬ ਆ ਮੁਲਕ ਦੇ ਲੋਕਾਂ ਨਾਲ ਨਹੀਂ ਬਣਦੀ। ਅੱਛਾ, ਉੱਥੇ ਯੂਕੇ ਦੇ ਵਿੱਚ? ਉੱਥੇ ਯੂਕੇ ਦੇ ਵਿੱਚ। ਤੁਹਾਡਾ ਪਿਛੋਕੜ ਵੀ ਇੰਡੀਆ ਦਾ? ਸਾਡਾ ਪਿਛੋਕੜ ਵੀ ਇੰਡੀਆ ਦਾ। ਅਸੀਂ ਖੰਨਾ ਮੰਡੀ ਦੇ ਕੋਲ ਪਿੰਡ ਸੀ ਸਾਡਾ, ਇਕਲਾਹਾ। ਉੱਥੇ ਇਕਲਾਹਾ, ਅੱਛਾ, ਉੱਥੇ ਦੇ ਅਸੀਂ ਮਤਲਬ ਵਸਨੀਕ ਹੈ। ਹਾਂ, ਜ਼ਿਲ੍ਹਾ ਲੁਧਿਆਣਾ। ਜੀ। ਅੱਛਾ, ਤੁਹਾਡੇ ਪਿੰਡ 'ਚ ਕਿਹੜੇ ਜ਼ਿਲ੍ਹੇ ਦੇ ਬੰਦੇ ਬੈਠੇ ਪੱਟੀ ਚੱਕ 'ਚ? ਸਾਡੇ ਪਿੰਡ 'ਚ ਆਪਣੇ ਹੁਸ਼ਿਆਰਪੁਰ,
ਅੰਬਰਸਰੀਏ ਵੀ ਹੈਗੇ, ਹੁਸ਼ਿਆਰਪੁਰੀਏ ਵੀ ਹੈਗੇ ਤੇ ਲੁਧਿਆਣੀਏ ਜ਼ਿਆਦਾ। ਅੱਛਾ ਹਾਂ ਤੇ ਪਟਿਆਲੇ ਦੇ ਵੀ ਹੈਗੇ ਥੋੜੇ ਜਿਹੇ ਘਰ, ਫਿਰੋਜ਼ਪੁਰੀਆਂ ਦਾ ਇੱਕ ਘਰ ਹੈਗਾ। ਅੱਛਾ ਹਾਂ ਤੇ ਇਹ ਸਾਡੇ ਕਮਿਊਨਿਟੀਆਂ ਬੈਠੀਆਂ। ਅੱਛਾ ਚੌਰ ਸਾਹਿਬ ਇੱਕ ਗੱਲ ਦੱਸੋ, 40 ਸਾਲ ਜਿਹੜਾ ਬੰਦਾ ਅੰਗਰੇਜ਼ੀ 'ਚ ਰਵੇ ਤੇ ਫਿਰ ਐਡੀ ਸੋਹਣੀ ਪੰਜਾਬੀ ਬੋਲੇ, ਆਹ ਗੱਲ ਵੱਡੀ ਹੈ। ਇਹ ਸਾਡੀ ਮਾਂ ਦੀ ਜ਼ੁਬਾਨ ਆ, ਇਹ ਕਿੱਦਾਂ ਨਾ ਅਸੀਂ ਬੋਲੀਏ ਬਈ। ਹਾਏ ਕੀ ਬਾਤ ਹੈ। ਵਾਹ 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 ਵਾਹ। ਹੈਂ? ਇੱਥੇ ਗਿਆ ਨੂੰ ਸਾਲ ਹੋਇਆ ਤੇ ਉਹ ਕਹਿੰਦੇ ਆ ਥੈਂਕ ਯੂ ਹਾਂ ਗੱਲ 'ਚ, ਹਾਂ ਤੇ ਉਹ ਆਪਣੀ ਬੋਲੀ ਛੱਡ ਗਏ। ਸਾਡੀ ਮਾਂ ਵੀ ਉੱਥੇ ਹੀ ਹੈ, ਅੱਛਾ ਮੇਰੀ ਵਾਲਦਾ ਉੱਥੇ ਹੀ ਹੈ। ਉਹਦੇ ਨਾਲ ਗੱਲਾਂ ਕਰਦੇ ਕਰੀਏ ਨਾ, ਉਹ ਕਹਿੰਦੀ ਹੈ ਮੈਨੂੰ ਨਹੀਂ ਇੰਗਲਿਸ਼ ਨਾ ਮੇਰੇ ਨਾਲ ਬੋਲਿਆ ਕਰੋ, ਮੇਰੀ ਜ਼ੁਬਾਨ ਤੇ ਨਹੀਂ ਚੜ੍ਹਦੀ ਏ। ਹਾਂ ਵਾਹ ਵਾਹ। ਮੇਰੀ ਵਾਲਦਾ ਉੱਥੇ ਹੀ ਹੈ ਜੀ। ਇਹ ਬੜਾ ਵੱਡਾ ਸੁਨੇਹਾ ਜੀ। 40 ਸਾਲ ਬਾਹਰ ਦੇ ਕੇ ਫਿਰ ਆਪਣੀ ਰਹਿਤਲ ਬਹਿਤਲ ਨਹੀਂ ਛੱਡੀ, ਆਪ ਦਾ ਪਿੰਡ ਨਹੀਂ ਛੱਡਿਆ, ਆਪ ਦੇ ਯਾਰ ਨਹੀਂ ਛੱਡੇ ਤੇ ਆਪ ਦੀ ਬੋਲੀ ਨਹੀਂ ਛੱਡੀ। ਨਾ ਜੀ ਮੈਨੂੰ ਜਿੰਨਾ ਚਿਰ 8-10 ਜਣੇ ਮੇਰੇ ਕੋਲ ਆ ਕੇ ਬਹਿਣ ਨਾ, ਮੈਨੂੰ ਨੀਂਦ ਨਹੀਂ ਆਉਂਦੀ। ਹਾਂ ਇਹ ਵਾਹ, ਹੁਣ ਹਰ ਵੇਲੇ ਵਾਹ ਵਾਹ ਵਾਹ। ਸਿਆਣੇ ਕਹਿੰਦੇ ਵੀ ਇਹ ਚੰਗੇ ਸੱਜਣ ਵੀ ਰਿਜ਼ਕ ਹੁੰਦਾ। ਰਿਜ਼ਕ ਹੁੰਦਾ ਬੰਦੇ ਦਾ। ਹਾਂ ਇਹ ਵੀ ਨਸੀਬਾਂ ਨਾਲ। ਬਿਲਕੁਲ। ਵਾਹ ਵਾਹ ਵਾਹ। ਇਹ ਤੁਹਾਨੂੰ ਜਗੀਰਦਾਰ ਕਿਉਂ ਸਾਦੇ ਜੀ? ਇਹ ਪੁੱਠਾ ਇਹਨੂੰ ਸਿੱਧਾ ਕਰ ਲਿਓ ਜੀ। ਇਦਾਂ ਜੀ। ਹਾਂ ਠੀਕ ਆ ਬਾ। ਇਹ ਜਗੀਰਦਾਰ ਦੀ ਹਿਸਟਰੀ ਮੈਂ ਸੁਣਾ ਦਿੰਦਾ ਜੀ। ਅੱਛਾ, ਬਸ ਠੀਕ ਹੈ। ਪਤਾ ਨਹੀਂ, ਮੇਰਾ ਤੁਸੀਂ ਸੁਣਾਓ। ਮੈਨੂੰ ਤਾਂ ਪਤਾ ਹੈ। ਮੇਰੇ ਬੜੇ ਇੱਕ ਗੱਡੀ ਆ ਗਈ ਇੰਗਲੈਂਡ ਤੋਂ, ਅੱਛਾ ਉਹ ਗੱਡੀ ਤੇ ਅਸੀਂ ਸਵਾਰ ਹੋ ਗਏ। ਅੱਛਾ ਜੀ ਜੇਬ 'ਚ 300 ਰੁਪਈਆ ਅੱਛਾ ਤੇ ਅਸੀਂ ਚਲੇ ਗਏ ਪੈਟਰੋਲ ਪੰਪ ਦਾ ਸੌਦਾ ਕਰਨ। ਅੱਛਾ 300 ਰੁਪਏ ਨਾਲ 300 ਰੁਪਈਏ ਨਾਲ ਅੱਛਾ ਪੈਟਰੋਲ ਪੰਪ ਦਾ ਸੌਦਾ ਕਰਨ ਚਲੇ ਗਏ। ਜਿਹੜੀ ਦੁਕਾਨ ਤੇ ਖੜੇ ਹਾਂ ਉਹ ਪੁੱਛਦਾ, ਉਹ ਤੁਸੀਂ ਸੌਦਾ ਕਰਨ ਚੱਲੇ ਹੋ, ਕੋਈ ਪੈਸਾ ਵੀ ਕੋਲ ਹੈਗਾ? ਹਾਂ ਤੇ ਇਹ ਕਹਿੰਦਾ 250-300, ਸ਼ਰੀਫ ਕਹਿਣ ਲੱਗਿਆ 250-300 ਹੈਗਾ। ਕਹਿੰਦਾ ਬਹੁਤ ਬੜੇ ਜਗੀਰਦਾਰ ਹੋ ਬਈ, ਫਿਰ ਤਾਂ ਬਹੁਤ ਬੜੇ ਜਗੀਰਦਾਰ ਹੋ ਫਿਰ ਤਾਂ। ਤੇ ਉੱਥੋਂ ਜੀ ਅਸੀਂ ਫਿਰ ਜਗੀਰਦਾਰ ਬਣ ਗਏ। ਸਖਾਲਸ ਮਿਲ ਗਿਆ ਜੀ। ਅੱਛਾ ਇਹ ਇਦਾਂ ਜਗੀਰਦਾਰੀ ਲੱਭੀ ਹੈ। ਜਗੀਰਦਾਰੀ ਲੱਭੀ ਆ ਬੜੀ ਔਖੀ ਲੱਭੀ ਆ ਬਈ। ਮੈਂ ਹੁਣ ਮਾਮੇ ਨੂੰ ਪੁੱਛਦਾ ਵੀ ਇਹ ਜਿਹੜਾ ਕਿੰਨੂ ਆ, ਇਹ ਤੁਹਾਡੇ ਇਲਾਕੇ 'ਚ ਹੁਣ ਜਿਵੇਂ ਲਈਏ ਦੇ ਵਿੱਚ ਬੜਾ ਚੰਗਾ ਆ ਰਿਹਾ, ਟੋਬੇ ਦੇ ਵਿੱਚ ਹੁਣ ਕਿੰਨੂ ਗਾਂ ਵੱਧ ਰਿਹਾ ਕਿ ਇੱਕ ਵਾਰੀ ਵੱਧ ਕੇ ਪਿਛਾਂ ਨੂੰ ਆ ਰਿਹਾ, ਜਾਂ ਕਿਦਾਂ ਹਿਸਾਬ ਜਾ ਰਿਹਾ? ਤੁਸੀਂ ਵੀ ਲਾਏ ਹੋਏ ਆ ਬਾਗ? ਹਾਂਜੀ ਕਿੰਨੂ ਜਿਹੜਾ ਨਾ ਜੀ ਟੋਬੇ ਦਾ, ਇੱਕ ਤੇ ਕਿੰਨੂ ਰਕਬੇ ਦੇ ਲਿਹਾਜ਼ ਨਾਲ ਤੇ ਹੈਗਾ ਸਰਗੋਦੇ 'ਚ ਜ਼ਿਆਦਾ। ਹਾਂ ਰਕਬੇ ਦੇ ਲਿਆ। ਹਾਂ ਰਕਬੇ ਦੇ ਲਿਹਾਜ਼ ਨਾਲ, ਲੇਕਿਨ ਕੁਆਲਿਟੀ ਦੇ ਲਿਹਾਜ਼ ਨਾਲ ਨਾ ਟੋਬੇ ਦਾ ਕਿੰਨੂ ਜਿਹੜਾ ਸਭ ਤੋਂ ਬੈਸਟ ਹੈਗਾ। ਕਹਿ ਲਓ ਕਿ ਪੂਰੇ ਪਾਕਿਸਤਾਨ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਜਿਹੜਾ ਨਾ ਮਿੱਠਾ ਹਾਂ ਹਾਂ ਉਹ ਟੋਬੇ ਦਾ ਹੀ ਕਿੰਨੂ ਆ, ਤੇ ਉਹਦਾ ਸਾਈਜ਼ ਰੰਗਤ ਇਹਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਤੇ ਵੱਧ ਰਿਹਾ। ਹੁਣ ਤੇ ਤਕਰੀਬਨ ਹਰ ਜ਼ਿਮੀਂਦਾਰ ਜਿਹੜਾ ਨਾ ਸਾਡਾ ਉਹ ਕਿੰਨੂ ਨੂੰ ਪ੍ਰੈਫਰ ਕਰ ਰਿਹਾ, ਕਿੰਨੂ ਹੀ ਲਾ ਰਿਹਾ ਜ਼ਿਆਦਾ ਨਾ। ਤੇ ਕੀਮਤ ਵੀ ਹੁਣ ਕਿੰਨੂ ਦੀ ਜਿਹੜੀ ਆ ਠੀਕ ਹੈਗੀ ਆ ਅੱਗੇ ਨਾਲੋਂ। ਹੁਣ ਅੱਜ ਕੱਲ੍ਹ ਜ਼ਰਾ ਬਾਰਡਰ ਦੀ ਵਜ੍ਹਾ ਨਾਲ ਡਾਊਨ ਵੀ ਹੋ ਗਿਆ, ਪਹਿਲੇ ਠੀਕ ਸੀ ਕੱਚੇ ਕਿੰਨੂ ਦੀ, ਤੇ ਆਮਦਨ ਠੀਕ ਹੈ ਕਿੰਨੂ ਦੀ ਬਾਕੀ ਜ਼ਿਮੀਂਦਾਰੇ ਨਾਲੋਂ ਨਾ, ਹਰ ਲਿਹਾਜ਼ ਨਾਲ ਤਕਰੀਬਨ ਬਿਹਤਰ ਆ। ਨਹੀਂ ਜਿਵੇਂ ਉਹ ਕਹਿ ਰਹੇ ਵੀ ਤੁਸੀਂ ਵੀ ਚਮਕ ਠੀਕ ਆ, ਹਾਂਜੀ, ਰੰਗਤ, ਉਹਦਾ ਹਾਂਜੀ, ਸਾਈਜ਼, ਹਾਂਜੀ, ਬਣਾਵਟ, ਹਾਂਜੀ ਹਰ ਹਿਸਾਬ ਨਾਲ ਹਰ ਵਾਧੂ। ਹਿਸਾਬ ਨਾਲ ਸਾਡਾ ਕਿੰਨੂ ਜਿਹੜਾ ਨਾ ਜੀ ਟੋਬਾ ਦਾ ਉਹ ਵਾਧਾ, ਤੇ ਇਹਦੇ 'ਚ ਜ਼ਿਆਦਾ ਰੋਲ ਜਿਹੜਾ ਨਾ ਹੈਗਾ ਸਾਡੇ ਨਹਿਰੀ ਪਾਣੀ ਦਾ, ਹਾਂ ਕਿਉਂਕਿ ਨਹਿਰੀ ਪਾਣੀ ਹੀ ਕਿੰਨੂ ਇਸਤੇਮਾਲ ਹੁੰਦਾ। ਜ਼ਮੀਨੀ ਪਾਣੀ ਸਾਡਾ ਟੋਬੇ ਦਾ ਸਾਰਾ ਹੀ ਕੌੜਾ ਆ, ਕੌੜਾ। ਤੇ ਉਹ ਤੇ ਇੱਕ ਪਾਣੀ ਲੱਗ ਜਾਏ ਬਾਗ ਕਹਿ ਲਓ ਸਾਰੀ ਫਸਲ ਹੀ ਤਬਾਹ ਹੋ ਜਾਂਦੀ। ਹਾਂ ਤੇ ਨਹਿਰੀ ਪਾਣੀ ਦੀ ਵਜ੍ਹਾ ਨਾਲ ਕਿੰਨੂ ਜਿਹੜਾ ਉਹ ਜ਼ਿਆਦਾ ਬਿਹਤਰ ਹੈਗਾ, ਤੇ ਬਹੁਤ ਜ਼ਿਆਦਾ ਬਿਹਤਰ ਆ। ਬਾਕੀ ਸਰਬੋਦੇ ਦੀ ਨਿਸਬਤ, ਸਰਬੋਦੇ ਦਾ ਵੀ ਸਾਰਾ ਕਿੰਨੂ ਦੇਖਿਆ ਅਸੀਂ, ਉਹ ਜ਼ਰਾ ਤੁਰਸ਼ ਹੁੰਦਾ। ਹਾਂ ਹਾਂ ਮਠਾਸ ਜਿਹੜੀ ਹੈ ਨਾ ਇਹ ਟੋਬੇ ਦੇ ਕਿੰਨੂ ਮਿਠਾਸ ਜ਼ਿਆਦਾ ਕਿੰਨੂ ਆ। ਹਾਂ ਟੋਬੇ 'ਚ ਜ਼ਿਆਦਾ ਆ। ਤੇ ਹੁਣ ਜਿਵੇਂ ਬਾਕੀ ਫਸਲਾਂ ਉੱਥੇ ਔਖਾ ਹੁੰਦਾ ਬੰਦਾ ਵੀ ਪਾਣੀ ਹੈ ਨਹੀਂ ਹਾਂਜੀ ਹੇਠਲਾ, ਹਾਂਜੀ ਹਾਂਜੀ ਤੇ ਫਿਰ ਤਾਂ ਬਾਗ ਲਾਣਾ ਚਾਹੀਦਾ ਇਹਨੂੰ। ਹਾਂਜੀ ਬਾਗ ਲਾਉਣਾ ਚਾਹੀਦਾ ਜੀ। ਕਿੰਨੂ ਪਾਣੀ ਵੀ ਘੱਟ ਮੰਗਦਾ, ਇੰਨਾ ਜ਼ਿਆਦਾ ਨਹੀਂ ਮੰਗਦਾ। ਦੂਸਰੀ ਇਹਦੀ ਖੇਚਲ ਵੀ ਜ਼ਰਾ ਘੱਟ ਹੁੰਦੀ ਆ ਬਾਕੀ ਫਸਲ ਨਾਲੋਂ। ਬਾਕੀ ਫਸਲ ਹਾਂ ਤੇ ਜਿਹੜੇ ਆ ਉਹਦੇ ਚਾਂਸ ਵੀ ਘੱਟ ਆ ਲਾਸ ਦੇ ਜਿਹੜੇ ਆ ਨਾ, ਘਾਟਾ ਵੀ ਜ਼ਰਾ ਘੱਟ ਪੈਂਦਾ ਤੇ ਚੱਲ ਜਾਂਦੀ ਆ। ਹੁਣ ਫਸਲ ਜ਼ਿਆਦਾ ਲੱਗ ਰਿਹਾ ਕਿੰਨੂ ਨਾ। ਅੱਛਾ ਇਹ ਕੋਈ ਖਾਸ ਨਸਲ ਹੈ ਇਹਦੀ ਕੋਈ ਤੁਹਾਡੇ? ਨਹੀਂ ਨਸਲ ਨਹੀਂ, ਜਿਹੜਾ ਤਰਸ਼ਾਵਾ ਦੇ ਵਿੱਚ ਬਾਕੀ ਤੇ ਆ ਜਾਂਦੇ ਨਾ, ਮਸੰਮੀ, ਫਰੂਟਰ, ਗ੍ਰੇਪ ਫਰੂਟ ਆ ਗਿਆ, ਹਾਂ ਹਾਂ
ਤੇ ਬਾਕੀ ਇਹੀ ਆ ਇਹ ਜ਼ਿਆਦਾਤਰ ਲੇਕਿਨ ਕਿੰਨੂ ਜਿਹੜਾ ਨਾ ਕਿੰਨੂ। ਟੋਬੇ 'ਚ ਹੀ ਆ। ਹਾਂ ਬਾਕੀ ਜਿਹੜੀਆਂ ਦੂਸਰੀਆਂ ਹੈਗਾ ਮਸੰਮੀ ਸ਼ੱਕਰੀ ਵਗੈਰਾ ਇਹ ਜ਼ਿਆਦਾ ਲਈਆ ਦੇ ਇਲਾਕੇ 'ਚ ਨੇ ਤੇ ਟੋਬੇ 'ਚ ਕਿੰਨੂ ਹੀ ਜ਼ਿਆਦਾ। ਅੱਛਾ ਕਿੰਨੂ। ਕਿੰਨੂ ਤੇ ਜ਼ਿਆਦਾ। ਤੁਹਾਡਾ ਹੁਣ ਟੋਬੇ ਦੇ ਵਿੱਚ ਕੋਈ ਫੈਕਟਰੀਆਂ ਐਸੀਆਂ ਲੱਗ ਰਹੀਆਂ ਵੀ ਹਾਂਜੀ ਜਿਹੜੀਆਂ ਮਾਸ਼ਾਅੱਲਾ ਹੁਣ ਬਹੁਤ ਫੈਕਟਰੀਆਂ ਲੱਗੀਆਂ ਜੀ, ਹਰ ਰੋਡ ਤੇ ਫੈਕਟਰੀ ਲੱਗੀ ਹੈ ਸਾਡੇ, ਜਿਹੜੀ ਕਿੰਨੂ ਨੂੰ ਉਹ ਗ੍ਰੇਡ ਕਰਕੇ ਤੇ ਬਾਹਰ ਭੇਜਦੇ। ਉਹ ਫਿਰ ਟੋਬੇ ਦਾ ਹੀ ਉਹਦੇ ਤੇ ਨੰਬਰ ਲੱਗਦਾ। ਟੋਬੇ ਦਾ ਹੀ ਸਾਰਾ ਲੇਬਲ ਲੱਗਦਾ ਜੀ ਉਸ ਵਾਹ ਕੰਮ ਵਾਹ ਤੇ ਵਾਹ, ਨਾ। ਆ ਵੱਡੀ ਗੱਲ ਆ। 30 ਮਰਬੇ ਚ ਲੈਮਨ ਰਿਸਰਚ ਯੂਨੀਵਰਸਿਟੀ ਬਣ ਹਾਂਜੀ ਇੱਕ ਨਵੀਂ ਰਿਸਰਚ ਜਿਹੜੀ ਆ ਨਾ ਜੀ ਉਹ ਸਾਡੇ ਉੱਥੇ ਰਕਬਾ ਹੈ ਸੀ ਪਿਆ, ਗਵਰਨਮੈਂਟ ਦਾ ਸੀ ਰਕਬਾ, ਲੇਕਿਨ ਉਹ ਕਿਸੇ ਨੇ ਕਬਜ਼ਾ ਕੀਤਾ ਹੋਇਆ ਸੀ, ਉਹ ਵੀ ਹੁਣ ਉਹਨਾਂ ਨੇ ਗਵਰਨਮੈਂਟ ਨੇ ਬਾਜ਼ਿਆਬ ਕਰਵਾ ਕੇ ਤੇ ਉਹ ਸੀਗਾ ਤਕਰੀਬਨ 48 8 ਉਹਨਾਂ ਦੇ ਕਰਦੇ ਸੀ, ਬਾਕੀ 40 ਮਰਬੇ ਸੀ ਕਹ ਲਓ। ਅੱਛਾ 40 ਦੇ ਵਿੱਚ ਨਾ ਹੁਣ ਜਿਹੜਾ ਰਿਸਰਚ ਸੈਂਟਰ ਬਣ ਰਿਹਾ ਲੈਮਨ ਦਾ ਨਾ ਵਾਹ ਇਹਦਾ ਵਾਹ ਵਾਹ ਵਾਹ। ਕਿੰਨੂ ਦਾ, 40 ਉਹ ਮਰਬਿਆਂ ਦੀ ਬਹੁਤ ਬੜੀ ਯੂਨੀਵਰਸਿਟੀ ਸ਼ੁਰੂ ਹੋ ਗਿਆ ਜੀ, ਉਹ ਯੂਨੀਵਰਸਿਟੀ ਆ ਹਾਂ ਸਾਰੀ ਸਿਟਰਸ ਤੇ ਹੀ ਉੱਤੇ ਰਿਸਰਚ ਹੋਣੀ ਆ ਹਾਂ ਪੂਰੇ ਏਸ਼ੀਆ ਦੀ ਕਹ ਲਓ ਤੁਸੀਂ, ਉਹ ਬੜੀ ਯੂਨੀਵਰਸਿਟੀ ਹੋਏਗੀ ਵਾਹ ਜਿਵੇਂ ਸਾਡੀ ਜ਼ਰਈ ਯੂਨੀਵਰਸਿਟੀ ਫੈਸਲਾਬਾਦ ਆ। ਵਾਹ ਉਹਨਾਂ ਨੇ ਹੁਣ ਛੋਟੇ ਛੋਟੇ ਨਾ ਸਾਰੀ ਕਿਸਮ ਦੇ ਪੌਦੇ ਲਗਾਏ ਆ ਸਾਰੇ, ਵਾਹ ਵਾਹ। ਤੇ ਇਹ ਦਿਨ ਤਾਂ ਰਾਤ ਉੱਥੇ ਮਹਿਕਮਾ ਕੰਮ ਕਰ ਰਿਹਾ ਜੀ। ਇਹ ਤਾਂ ਜੀ ਤੁਹਾਨੂੰ ਮੁਬਾਰਕ ਹੋਵੇ ਹੈ। 40 ਮਰਬਿਆਂ ਦੇ ਵਿੱਚ ਕਿੰਨੂ ਦਾ ਉਹ ਕੰਮ ਹੋਊਗਾ, ਕਿੰਨੂ ਦੀ ਨਸਲ ਤੇ ਕੰਮ ਹੋਊਗਾ, ਉਹਦੀ ਬਿਹਤਰੀ ਤੇ ਕੰਮ ਹੋਊਗਾ ਤੇ ਟੋਬੇ ਦਾ ਕਿੰਨੂ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਊਗਾ। ਅੱਛਾ ਜਿੱਦਾਂ ਮਾਮੇ ਨੇ ਗੱਲ ਕੀਤੀ ਨਾ ਕੌੜੇ ਪਾਣੀ ਦੀ, ਤੁਹਾਡਾ ਜਿਹੜਾ ਨਿੱਕੇ ਲਾ ਦਾ ਬਚਪਨ ਉਹ ਤਾਂ ਇੱਥੇ ਲੰਘਿਆ ਨਾ ਭੱਟੀ ਚੱਕ 'ਚ, ਉਸ ਟਾਈਮ ਪਾਣੀ ਦਾ ਬੰਦੋਬਸਤ ਕਿਵੇਂ ਕਰਦੇ ਸੀਗੇ? ਬਾ ਇਹ ਅਖੀਰਲੀ ਗੱਲ ਸਾਨੂੰ ਦੱਸ ਦਿਓ। ਤਲਾਅ ਛੱਪੜ ਬਣਾਏ ਸੀ ਪਿੰਡ 'ਚ, ਤਲਾਅ ਬਣਾਏ ਸੀ, ਅੱਛਾ ਉਹ ਤਲਾਵਾਂ 'ਚ ਸੇਫ ਕਰ ਲੈਂਦੇ ਸੀ 8 ਦਿਨਾਂ ਬਾਅਦ ਨਹਿਰ ਦਾ, ਨਹਿਰ ਦਾ, ਉਹ ਫਿਰ ਪੀਂਦੇ ਸੀ। ਤੇ ਉਹ ਤਲਾਅ ਨੂੰ ਸਾਫ਼ ਕਿਵੇਂ ਰੱਖਦੇ? ਉਹ ਤਲਾਅ ਨੂੰ ਬਸ ਅੱਲਾ ਹੀ ਸਾਫ਼ ਰੱਖਦਾ ਸੀ, ਅਸੀਂ ਤਾਂ ਨਹੀਂ ਰੱਖ ਸਕਦੇ। ਹਾਂ ਨਹੀਂ ਉਹਦੇ ਚੋਂ ਭਰ ਕੇ ਉਦਾਂ ਹੀ ਪੀ ਲੈਣਾ ਕਿ ਉਹਨੂੰ ਨਤਾਰ ਦੇ ਕੋ ਸਾਫ਼ ਕਰਦੇ? ਉਹ ਘਰ ਜਾ ਕੇ ਨਤਾਰੀ ਜਾਵੇ ਅਗਲਾ ਫਟਕੜੀ ਨਾ ਫਟਕੜੀ ਨਾ, ਹਾਂ ਹੋਰ ਕਾਦੇ ਨਾ ਉਹ ਕਾਹਦੇ ਨਾਲ, ਬਸ ਫਟਕੜੀ ਨਾਲ ਨਤਾਰ ਕੇ ਪੀ ਲੈਣਾ। ਘੜੇ ਹੁੰਦੇ ਸੀ ਨਾ ਮਿੱਟੀ ਦੇ ਜਿਹੜੇ ਆ, ਹਾਂਜੀ ਮਿੱਟੀ ਦੇ ਵਿੱਚ ਨਾ ਘੜੇ ਜਿਹੜੇ ਆ ਉਹ ਪਾਣੀ ਆਪੇ ਹੀ ਕਹ ਲਓ ਕਿ ਸਾਫ਼ ਹੋ ਜਾਂਦਾ। ਅੱਲਾਹ ਤਾਲਾ ਨੇ ਕੁਦਰਤੀ ਇੱਕ ਮੋਬਾਈਲ ਬੰਦ ਕਰੋ ਪਹਿਲਾਂ, ਫਿਰ ਘੜਿਆਂ ਦੀ ਗੱਲ ਕਰੋ। ਅੱਲਾਹ ਤਾਲਾ ਨੇ ਨਾ ਕੁਦਰਤੀ ਜ਼ਮੀਨ ਦੇ ਵਿੱਚ ਜਿਹੜੀ ਆ ਮਿੱਟੀ ਆ ਸਾਡੀ, ਹਾਂ ਉਹਦੇ ਵਿੱਚ ਪਾਣੀ ਨੂੰ ਕਹ ਲਓ ਸਾਫ਼ ਕਰਨੇ ਦੀ ਖਾਸੀਅਤ ਰੱਖੀ ਹੋਈ ਆ ਟੋਬੇ ਜੀ। ਟੋਬੇ 'ਚ। ਵਾਹ। ਠੀਕ ਆ ਨਾ, ਤੇ ਇਹ ਟੋਬੇ ਜਿਹੜੇ ਆ, ਟੋਬਾ ਟੇਕ ਸਿੰਘ ਦਾ ਨਾਮ ਵੀ ਜ਼ਾਹਰ ਹੈ ਇਦਾਂ ਹੀ ਆ। ਸਾਡੇ ਸਟੇਸ਼ਨ ਦੇ ਕੋਲ ਇੱਕ ਛੋਟਾ ਜਿਹਾ ਟੋਬਾ ਜਿਹੜਾ ਹੁੰਦਾ ਨਾ ਜਿੱਥੇ ਪਾਣੀ ਇਕੱਠਾ ਹੋ ਜਾਂਦਾ, ਛੱਪੜ। ਛੱਪੜ। ਹਾਂ ਛੱਪੜ ਕਹ ਲਓ ਹੋਰ ਚੀਜ਼ ਆ, ਟੋਬਾ ਜ਼ਰਾ ਥੋੜੀ ਜਿਹੀ ਹੋਰ ਚੀਜ਼ ਆ। ਹਾਂ ਤੇ ਉਹ ਪਾਣੀ ਇਕੱਠਾ ਹੋ ਜਾਂਦਾ, ਉੱਥੋਂ ਹੀ ਫਿਰ ਪਾਣੀ ਜਿਹੜਾ ਘੜਾ ਭਰ ਕੇ ਮਿੱਟੀ ਦਾ ਜਿਹੜਾ ਉਹ ਰੱਖ ਲੈਣਾ, ਹਾਂ ਤੇ ਉਹਨੇ ਹੌਲੀ ਹੌਲੀ ਨਿਤਰ ਕੇ ਸਾਫ਼ ਹੋ ਜਾਂਦਾ, ਹਾਂ ਪੀਣ ਦੇ ਲਾਇਕ ਹੋ ਜਾਂਦਾ। ਹੁਣ ਵੀ ਉਹ ਪਾਣੀ ਜਿਹੜਾ ਨਾ ਬਾਕੀ ਪਾਣੀਆਂ ਨਾਲੋਂ ਬਿਹਤਰ ਹੈਗਾ ਅਗਰ ਅਸੀਂ ਘੜੇ 'ਚ ਪਾ ਕੇ ਇਸਤੇਮਾਲ ਕਰਦੇ ਹਾਂ। ਅੱਛਾ ਘੜੇ 'ਚ ਪਾ ਕੇ ਰੱਖ ਲੈਣਾ ਕਿ ਜਾਂ ਵਿੱਚ ਕੋਈ ਮਸਾਲਾ ਵੀ ਨਹੀਂ ਕੁਝ ਵੀ ਨਹੀਂ ਪਾਣਾ ਜੀ ਵਿੱਚ, ਨਾ ਕੁਝ ਉਦੋਂ ਹੁੰਦਾ ਹੀ ਸੀ, ਨਾ ਕਿਸੇ ਨੂੰ ਇਹ ਪਤਾ ਸੀਗਾ ਕਿ ਉਹਦੇ ਵਿੱਚ ਕੁਝ ਪਾਣਾ ਕਿ ਨਹੀਂ ਪਾਣਾ। ਘੜੇ 'ਚ ਤੁਸੀਂ ਪਾਣੀ ਪਾ ਕੇ ਰੱਖ ਲਓ, ਅੱਜ ਵੀ ਉਹ ਨਿਤਰ ਜਾਂਦਾ, ਉਹਦਾ ਟੇਸਟ ਜਿਹੜਾ ਆ ਉਹ ਬਿਹਤਰੀਨ ਬਣ ਜਾਂਦਾ। ਅੱਛਾ ਨਾ ਇੱਕ ਗੱਲ ਦੇਖਣ ਚਾਹੀ ਆ ਕਿ ਅੱਲਾ ਮਾਫੀ ਦੇਵੇ, ਜਿਹੜੀ ਯਰਕਾਨ ਸੀ ਨਾ, ਇਹ ਹਰ ਫੈਸਲਾਬਾਦ ਦੇ ਸਾਡੇ ਲੈਲਪੁਰ ਚ ਸਾਰਿਆਂ ਤੋਂ ਬਹੁਤੀ ਬਿਮਾਰੀ ਇਹ ਆਈ, ਹੋਰ ਜ਼ਿਲ੍ਹਿਆਂ ਚ ਵੀ। ਟੋਬੇ ਦੇ ਵਿੱਚ ਕਹਿੰਦੇ ਸਭ ਤੋਂ ਘੱਟ ਸੀ। ਹਾਂਜੀ ਟੋਬੇ ਦੇ ਵਿੱਚ ਤੁਸੀਂ ਇਹੀ ਕਹਿ ਲਓ ਕਿ ਜਿਹੜਾ ਨਾ ਜੀ ਜ਼ਮੀਨੀ ਪਾਣੀ ਆ ਉਹ ਸਾਡਾ ਜ਼ਿਆਦਾ ਖਤਰਨਾਕ ਹੈਗਾ। ਹਾਂ ਅਸੀਂ ਕਿਉਂਕਿ ਮੁਕੰਮਲ ਸਾਰਾ ਡਿਪੈਂਡ ਜਿਹੜਾ ਨਾ ਉਹ ਕਰਦੇ ਆ ਨਹਿਰੀ ਪਾਣੀ ਤੇ ਹੀ। ਹਾਂ ਠੀਕ ਆ, ਅਸੀਂ ਨਹਿਰੀ ਪਾਣੀ ਉਹ ਬੇਸ਼ੱਕ ਸਾਡੇ ਕੋਲ ਜਿੱਦਾਂ ਦਾ ਵੀ ਪਹੁੰਚਦਾ ਸੀ, ਉਹਨੂੰ ਜ਼ਿਆਦਾ ਅੱਜ ਵੀ ਲੋਕ ਉਹਨੂੰ ਪੀਣਾ ਪਸੰਦ ਕਰਦੇ ਆ। ਹਾਂ ਬਲਕਿ ਤੁਸੀਂ ਇਹ ਕਹਿ ਲਓ ਕਿ ਜਿਹੜਾ ਨੈਸਲੇ ਦਾ ਪਾਣੀ ਆ ਬੋਟਲਾਂ 'ਚ ਬੰਦ, ਉਹਦੇ ਤੋਂ ਵੀ ਜ਼ਿਆਦਾ ਅੱਛਾ ਲੋਕ ਪਾਣੀ ਜਿਹੜਾ ਨਾ ਨਹਿਰੀ ਪਾਣੀ ਨੂੰ ਸਮਝਦੇ ਆ। ਜਿਹੜੇ ਸਾਡੇ ਸਾਰੇ ਪਿੰਡਾਂ ਦੇ ਵਿੱਚ ਤਲਾਬ ਬਣੇ ਹੋਏ ਆ, ਤਲਾਬਾਂ ਦੇ ਉੱਤੇ ਲੋਕਾਂ ਨੇ ਆਪਣੇ ਹੁਣ ਪੰਪ ਰੱਖ ਲਏ। ਪਹਿਲੇ ਘੜਿਆਂ 'ਚ ਲੈ ਕੇ ਜਾਂਦੇ ਸੀ ਘਰਾਂ 'ਚ ਭਰ ਕੇ ਉੱਥੋਂ, ਹੁਣ ਉਹ ਤਲਾਬਾਂ ਦੇ ਪੈਪ ਦੇ ਜ਼ਰੀਏ ਘਰਾਂ 'ਚ ਜਾਂਦਾ ਪਾਣੀ। ਹੁਣ ਵੀ ਲੋਕ ਉਹੀ ਜ਼ਿਆਦਾ ਕਹਿ ਲਓ ਵੀ ਜਿਵੇਂ ਦੇਸੀ ਘਿਓ ਖਾ ਲਿਆ ਤੇ ਟੋਬੇ ਦਾ ਜਿਹੜਾ ਪਾਣੀ ਹੈ ਨਹਿਰਾਂ ਦਾ ਉਹ ਪੀ ਲਿਆ, ਉਹ ਇੱਕ ਬਰਾਬਰ ਆ। ਹੁਣ ਪਾਣੀ ਸਾਡਾ ਤੁਸੀਂ ਇਹ ਦੇਖ ਲਓ ਕਿ ਅਗਰ ਤੁਸੀਂ ਕਹਿ ਰਹੋ ਕਿ ਰੇਸ਼ੋ ਹੈਗਾ ਸਭ ਤੋਂ ਜ਼ਿਆਦਾ, ਅਗਰ ਤੁਸੀਂ ਹੈਪੇਟਾਈਟਸ ਬੀ ਸੀ ਦੀ ਦੇਖਦੇ ਹੋ ਨਾ, ਤੇ ਉਹ ਹੈਗਾ ਸ਼ੇਖੂਪੁਰੇ ਦਾ ਪਾਣੀ। ਉੱਥੇ ਬਹੁਤ ਜ਼ਿਆਦਾ ਨੇ ਕਿਉਂਕਿ ਫੈਕਟਰੀਆਂ ਦਾ ਪਾਣੀ ਜ਼ਿਆਦਾ ਥੱਲੇ ਜਾ ਰਿਹਾ। ਠੀਕ ਆ, ਤੇ ਉਹ ਲੋਕ ਜ਼ਮੀਨੀ ਪਾਣੀ ਇਸਤੇਮਾਲ ਕਰਦੇ ਆ। ਅਸੀਂ ਕਿਉਂਕਿ ਨਹਿਰੀ ਕਰਦੇ ਹਾਂ, ਹੁਣ ਵੀ ਸਾਡੇ ਕੋਲ ਵੀ ਥੋੜਾ ਜਿਹਾ ਹੋ ਗਿਆ, ਫਰਕ ਪੈ ਗਿਆ ਕਿ ਲੋਕ ਨਹੀਂ ਖਿਆਲ ਕਰਦੇ ਕਿ ਜਿਹੜੇ ਆਪਣੇ ਗੰਦੇ ਤਲਾਬਾਂ ਦਾ ਆਪਣਾ ਹੈਗਾ ਨਾਲਿਆਂ ਛਾਲਿਆਂ ਦਾ ਪਾਣੀ ਜਾਂ ਫੈਕਟਰੀਆਂ ਦਾ ਪਾਣੀ ਉਹ ਨਹਿਰਾਂ 'ਚ ਪਾਉਂਦੇ ਆ, ਤੇ ਉਹ ਫਿਰ ਅੱਗੇ ਅਸੀਂ ਸਾਡੇ ਕੋਲ ਆਉਂਦਾ, ਸਾਡੀ ਹੁਣ ਮਜਬੂਰੀ ਆ ਉਹੀ ਪਾਣੀ ਪੀਂਦੇ ਆ। ਲੇਕਿਨ ਫਿਰ ਵੀ ਅਲਹਮਦੁਲਿਲਾ
ਇਹ ਕਹ ਲਓ ਕਿ ਸਾਨੂੰ ਸਾਡੀ ਮਿੱਟੀ ਜਿਹੜੀ ਅੱਲਾਹ ਤਾਲਾ ਨੇ ਰੱਖੀ ਆ ਨਾ, ਹਾਂ ਉਹਦੇ ਵਿੱਚ ਖਾਸੀਅਤ ਰੱਖੀ ਆ ਕਿ ਉਹ ਹਰ ਚੀਜ਼ ਨੂੰ ਸਾਫ਼ ਕਰ ਦਿੰਦੀ ਆ। ਹਾਂ। ਤੁਸੀਂ ਅੱਜ ਵੀ ਦੇਖ ਲਓ ਘੜੇ 'ਚ ਪਾਣੀ ਪਾ ਕੇ ਰੱਖ ਲਓ, ਉਹਦਾ ਟੇਸਟ ਹੀ ਇੱਕ ਲੈਦਾ ਹੈ ਹਾਂ ਬਾਕੀ ਸਾਰੇ ਪਾਣੀ ਨਾਲੋਂ। ਤੇ ਬਸ ਇਹ ਚੱਲ ਰਿਹਾ ਜੀ ਨਿਜ਼ਾਮ। ਨਹੀਂ ਜੀ, ਇਹ ਤਾਂ ਬੜੀ ਜ਼ਰੂਰੀ ਗੱਲ ਆ ਵੀ ਨਹਿਰਾਂ ਦੇ ਵਿੱਚ ਇੱਕ ਤਾਂ ਮਰੇ ਹੋਏ ਡੰਗਰ ਨਾ ਸਿੱਟੋ, ਮੁਰਗੀਆਂ ਨਾ ਸਿੱਟੋ। ਬੜੀ ਥਾਂ ਤੇ ਲੋਕ ਜਾ ਕੇ ਪਾਣੀ ਪੀਂਦੇ ਆ। ਅਸੀਂ ਬਜ਼ੁਰਗਾਂ ਤੋਂ ਸੁਣਦੇ ਸੀ ਚੱਲਦੇ ਪਾਣੀ ਦਾ ਇਹਤਰਾਮ ਹੁੰਦਾ, ਚੱਲਦਾ ਪਾਣੀ ਪਾਕ ਹੁੰਦਾ। ਕਿਸੇ ਨੇ ਵਜ਼ੂ ਕਰਨਾ, ਕਿਸੇ ਨੇ ਪੀਣਾ, ਕਿਸੇ ਨੇ ਨਹਾਉਣਾ। ਹੁਣ ਬੰਦੇ ਇਹਤਰਾਮ ਨਹੀਂ ਕਰਦੇ ਨਹਿਰ ਦੇ ਪਾਣੀ ਦਾ। ਵਿੱਚ ਬਾਜੇ ਵਿੱਚ ਡੰਗਰ ਸਿੱਟ ਦਿੰਦੇ, ਕੋਈ ਮੁਰਗੀ ਜਾਂ ਮੁਰਗੀ ਖਾਣੇ ਵਾਲੇ ਸਿੱਟ ਜਾਂਦੇ ਆ ਕੇ। ਮਿੱਲਾਂ ਵਾਲਿਆਂ ਨੇ ਸਿੱਧੇ ਪੈਪ ਪਾਏ ਹੋਏ, ਘਰਾਂ ਵਾਲਿਆਂ ਨੇ ਪੈਪ ਪਾਏ ਹੋਏ। ਬੰਦਿਆਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਪਾਣੀ ਆ ਜਿਹਦਾ ਇਹਤਰਾਮ ਜ਼ਰੂਰੀ ਆ, ਜਿਹੜਾ ਲੋਕਾਂ ਨੇ ਪੀਣਾ। ਤੇ ਜਿਹੜੇ ਪੀਂਦੇ ਆ ਉਹਨਾਂ ਨੂੰ ਇਹਦੀ ਕਦਰ ਪਤਾ। ਹਜੇ ਵੀ ਟੋਬੇ ਦੇ ਵਿੱਚ ਸਿਹਤ ਤੰਦਰੁਸਤੀ ਬਹੁਤੀ ਆ ਕਿ ਉੱਥੇ ਪਾਣੀ ਨਹਿਰ ਦਾ ਨਿਤਾਰ ਕੇ ਪੀਤਾ ਜਾਂਦਾ। ਇਹ ਬੜੀ ਗੱਲ ਆ। ਸਾਡੇ ਇੱਥੇ ਭਾਵੇਂ ਪਲਾਂਟ ਲੱਗ ਗਏ ਜਾਂ ਜੋ ਵੀ ਆ, ਤੇ ਬਿਮਾਰੀ ਹਜੇ ਇੱਥੇ ਬਹੁਤੀ ਆ। ਅਸੀਂ ਹੁਣ ਆਪਣਾ ਦੂਆ ਕੰਮ ਦੇਖ ਲਈਏ ਜੀ। ਹਾਂ ਜੀ ਦੇਖੋ, ਤੁਸੀਂ ਸੇਕੋ ਅੱਗ। ਪ੍ਰਾਹੁਣੇ ਸਾਡੇ ਕੋਲ ਹੋਰ ਆ ਗਏ। ਅਸੀਂ ਜੀ ਅੱਜ ਪ੍ਰਾਹੁਣਿਆਂ ਨੂੰ, ਜਿਵੇਂ ਦਾ ਮੌਸਮ ਆ, ਠੰਡ ਬਣੀ ਆ, ਤੇ ਇਹਨਾਂ ਨੂੰ ਅਸੀਂ ਗੁੜ ਦੇ ਟਿਕੜੇ ਬਣਾ ਕੇ ਖਵਾਵਾਂਗੇ। ਟਿਕੜੇ ਅੱਗੇ ਬਾਬਾ ਵਲੀ ਮੁਹੰਮਦ ਕਹਿੰਦਾ ਵੀ ਅਸੀਂ ਇਹਨਾਂ ਨੂੰ ਮੱਠੀਆਂ ਸਾਧਦੇ ਹਾਂ, ਅਸੀਂ ਟਿਕੜੇ ਸਾਧਦੇ ਹਾਂ। ਟਿਕੜੇ ਚਾਚਾ ਬਣਨੇ ਕਿਵੇਂ ਆ? ਜਿਹੜਾ ਪਾਣੀ ਆ ਦੇਖੋ ਜੀ, ਗੁੜ ਖੋਰ ਲਿਆ। ਅੱਛਾ, ਖੋਲ ਲਿਆ, ਸਾਨੂੰ ਦੱਸਿਆ ਹੀ ਨਹੀਂ। ਤੇ ਹੁਣ ਇਹਦੇ ਨਾਲ ਆਟਾ ਗੁੰਨਾਂਗੇ। ਅੱਛਾ, ਆਟਾ ਗੁੰਨ ਕੇ ਤੇ ਬਸ ਗੁੰਨੋ ਫਿਰ। ਟਿਕੜੇ ਕੱਢਾਂਗੇ। ਗੁੰਨਣਾ ਕਿੰਨੇ ਆ? ਕੋਈ ਮਾਈ ਮੂਈ ਨਹੀਂ ਆਊਗੀ ਆਟਾ ਗੁੰਨਣ ਵਾਲੀ? ਨਹੀਂ, ਮਾਈ ਤੂੰ ਹੀ ਆ। ਮਾਈ ਹੈ ਸਾਡੀ, ਆਟਾ ਗੁੰਨੂਗੀ। ਜੁੱਤੀ ਲਾ ਕੇ ਉੱਤੇ ਹੋ, ਠੰਡ ਤਾਂ ਨੀ ਲੱਗਦੀ? ਠੰਡ ਅੱਗ ਬਾਲ ਕੇ ਬੈਠੇ ਆ, ਪਾਲੇ ਨੇ ਤਾਂ ਸਾਈਂ ਤਾਂ ਸਤਾਇਆ ਪਿਆ। ਪ੍ਰਾਹੁਣੇ ਆਏ ਜੀ, ਟਿਕੜਿਆਂ ਦੀ ਫਰਮਾਇਸ਼ ਆ ਬਾਬੇ ਵਲੀ ਮੁਹੰਮਦ ਸਾਹਿਬ ਦੀ, ਤੇ ਉਹ ਅਸੀਂ ਇਹਨਾਂ ਨੂੰ ਖਵਾਵਾਂਗੇ ਅੱਜ। ਗੁੜ ਵਾਲੇ ਟਿਕੜੇ, ਮੱਠੀਆਂ। ਹਾਂ, ਇਹ ਝੱਗਾ ਵੀ ਲਾਏਗਾ? ਹੋਰ ਤਾਂ ਹੀ ਵਿੱਚ ਵੜ ਹੋਣਾ, ਗੁੰਨਣਾ ਨਹੀਂ। ਹਾਂ ਠੀਕ ਆ। ਬਿਸਮਿल्लाह रहमान रहीम। ਆਟਾ ਬਹੁਤਾ ਨਹੀਂ? ਨਹੀਂ ਕੋਈ ਸੇਰਕ ਹੁੰਦਾ ਬੜਾ ਸੀ। ਸ਼ੇਰ ਨਾਲ ਕੀ ਬਣਨਾ ਫਿਰ? ਉਦਣ ਦੇ ਇਧਰ ਇੱਕ ਇੱਕ ਵੀ ਨਹੀਂ ਆਣਾ, ਫਿਰ ਅੱਧਾ ਅੱਧਾ ਵੀ ਨਹੀਂ ਆਣਾ। ਪਾਵਾਂ ਪਾਣੀ? ਇੱਕ ਮਿੰਟ ਕਹਾਣੀ ਬਣਾ ਲੈਣ। ਕਹਾਣੀ ਬਣਾ ਲੈਣ ਦੇ ਮੈਨੂੰ। ਹੁਣ ਪਾ। ਬਸ 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 ਯਾਰ। ਇਹ ਹੁਣ ਕੀ ਬਣਿਆ? ਬਹੁਤਾ ਤਾਂ ਨਹੀਂ, ਹਿਲਾਏਗਾ ਤਾਂ ਹੋ ਜਾਊਗਾ। ਤਾਂ ਕਿ ਦੁਬਾਰਾ ਆਟਾ ਹੋਰ ਲਾਏ। ਭਾਂਡਾ ਛੋਟਾ ਨਾ। ਪਰਾਤ ਛੋਟੀ ਲੈ ਕੇ ਆਏ। ਸੋਇਆ ਸਾਹਿਬ ਇਹ ਕੀ ਸੁਗਾਤ ਬਣਾ ਰਹੇ ਹੋ? ਇਹ ਜੀ ਅਸੀਂ ਬਣਾ ਰਹੇ ਆ ਟਿਕੜੇ, ਟਿਕੜੇ ਗੁੜ ਵਾਲੇ। ਅੱਛਾ, ਹਾਂਜੀ। ਇਹ ਆਟੇ ਨਾਲ, ਮਕਈ ਦੇ ਨਾਲ ਕਿ ਕਣਕ ਦੇ ਨਾਲ ਬਣਦੇ? ਨਹੀਂ, ਕਣਕ ਦੇ ਆਟੇ ਨਾਲ। ਕਣਕ ਦੇ ਆਟੇ 'ਚ ਗੁੜ ਪਾ ਕੇ ਆਹ ਇਹਨੂੰ ਗੁੰਨ ਲੈਣਾ। ਹਾਂ, ਗੁੜ ਵਾਲਾ ਪਾਣੀ ਬਣਾ ਲਿਆ ਨਾ, ਹੁਣ ਆਟਾ ਗੁੰਨ ਰਹੇ। ਹੁਣ ਤਾਂ ਨਹੀਂ ਲੋੜ ਪੈਣੀ ਹੋਰ ਆਦੀ ਆਟੇ ਦੀ, ਹੈ ਨਾ? ਨਹੀਂ ਆਟੇ ਦੀ ਕੋਈ ਨਹੀਂ ਲੋੜ ਪੈਣੀ ਹੋਰ। ਕੱਪ ਆ ਗਿਆ। ਆ ਜਾਣਾ ਨਹੀਂ ਪਾਣੀ ਮੈਨੂੰ ਪਤਾ ਸੀ ਪੂਰਾ, ਮੈਂ ਤਾਂ ਪਾਇਆ। ਹਾਂ ਨਹੀਂ ਉਹ ਤਾਂ ਕਾਰੀਗਰ। ਇੰਜ ਹੈਲੋ, ਹਾਂ ਮੈਂ ਉੱਤਰਦੇ ਕਹਿੰਦਾ ਇੰਜ। ਹਾਂ। ਆਹੋ ਇਹ ਦੇਖ ਲਾ 40-50 ਸਾਲ ਪਹਿਲਾਂ ਦੀ ਸੁਗਾਤ, ਹਾਂਜੀ। ਤੋਂ ਵੀ ਪਹਿਲੀ। ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਚੱਲੀ ਜਾਂਦੀ ਹੈ ਜੀ। ਸਰੋਇਆ ਸਾਹਿਬ, ਅੱਜ ਕੱਲ ਦੇ ਬੰਦਿਆਂ ਨੂੰ ਇਹ ਧੂਏ ਦਾ ਕੀ ਹਿਸਾਬ ਹੈ? ਜੇ ਮੇਰੇ ਵਾਲੀ ਕਿਉਂ ਆਂਦਾ ਹੈ? ਹਾਂ, ਤੇ ਇਹਨੂੰ ਸੱਸ ਪਿਆਰ ਕਰਦੀ। ਸੱਸ ਪਿਆਰ ਕਰਦੀ ਉਹਨੂੰ। ਹਾਂ ਬਾਬਾ ਮੈਨੂੰ ਹੀ ਕਰਦੀ ਹੈ, ਹੋਰ ਕਿਸੇ ਨੂੰ ਨਹੀਂ ਕਰਦੀ ਕੋਈ ਕਿਸੇ ਹੋਰ ਨੂੰ। ਨਹੀਂ ਘੱਟ ਕਰਦੀਆਂ ਤੇ। ਹਾਂ। ਹੁਣ ਕਈਆਂ ਦੀਆਂ ਮਰ ਗਈਆਂ, ਉਹ ਮਰੀਆਂ ਨੇ ਕਿੱਦਾਂ ਕਰਨਾ? ਇਹ ਤਾਂ ਹੈ। ਆਹ ਜੀ, ਕਈਆਂ ਦੀਆਂ ਮਰ ਗਈਆਂ, ਉਹ ਮਰੀ ਕਿੱਦਾਂ ਕਰੂਗੀ? ਇਹ ਗੁੰਨ ਕੇ ਆਟਾ। ਸਾਹਿਬ ਦੇ ਨਾਨਕੇ ਆਏ ਨੇ, ਨਾਨਕੇ ਹਾਂਜੀ, ਖਾਸ ਸੇਵਾ ਕਰਦੇ ਨਾਨਕੇ। ਖਾਸ ਸੇਵਾ ਹੋਊਗੀ ਗੁੜ ਵਾਲੇ ਟਿਕੜੇ। ਆਟਾ ਗੁੰਨ ਕੇ ਨਾ ਝੱਟ ਰੱਖਣਾ ਵੀ ਪੈਣਾ ਹਜੇ, ਮੰਡ ਕੇ। ਅੱਛਾ, ਉਹ ਜਿਹੜੀ ਮਸਾਲ ਆ ਆਟਾ ਗੁੰਨ ਦੀ ਹਿਲਦੀ ਕਿਉਂ? ਉਹ ਸਮਝਾ ਹੁਣ ਕੀ ਗੱਲ ਹੈ। ਉਹ ਇਹੋ ਹੀ ਆ ਵੀ ਆ ਹੁਣ ਆਟਾ ਗੁੰਨਣਾ ਨਾ, ਵੀ ਹਿੱਲਣਾ ਤਾਂ ਲਾਜ਼ਮੀ ਹੈ। ਉਹ ਲੜਾਈ ਬਣਾ ਲੈਂਦੇ ਸੀ ਬੰਦੇ। ਹਾਂ ਐਵੇਂ ਬਹਾਨੇ ਲੱਭਣੇ। ਹਿਲਦੀ ਲੜਾਈ ਕਿਉਂ? ਬਹਾਨੇ ਲੱਭਣੇ। ਬਹਾਨੇ ਲੱਭਣੇ। ਤੇ ਜੋ ਆਟਾ ਗੁੰਨਦੀ ਹੈ ਤੇ ਹਿਲਦੀ ਹਿਲਦੀ ਕਿਉਂ? ਹਿਲਣਾ ਤੇ ਪੈਂਦਾ। ਹਿੱਲਣ ਤੋਂ ਬਗੈਰ ਆਟਾ ਨਹੀਂ ਵਜਦਾ ਜੀ। ਉਹ ਜ਼ਰੂਰ ਭਾਂਡਾ ਦੇ ਦਿਆ, ਡੱਬੇ 'ਚ ਪਾ ਲੀਆਂ ਪਾਣੀ, ਮੈਂ ਕੋਲ ਰੱਖ ਲੈਣਾ। ਹਾਂਜੀ, ਆ ਬਾਲਟੀ 'ਚ ਕੀ ਆ? ਉਹ ਗਲਾਸ 'ਚ ਪਾ ਲਾ ਪਾਣੀ ਜਿਹੜਾ ਪਿਆ। ਆਹ ਪਾਣੀ ਪਾ ਲਾ ਗੁੜ ਗਲਾਸ। ਤਾਂ ਦੇਂ ਥੋੜਾ ਜਿਹਾ।
ਜਿਹੜੇ ਬੰਦੇ ਨੇ ਗੱਲ ਕੀਤੀ ਸੀ ਉਹ ਜਨਾਨੀ ਚ ਪਾ ਗਿਆ ਸੀ ਬੈੜਾ ਆ ਬਾਬੇ ਦੀ ਗੱਲ ਸੁਣੋ ਜੀ ਜਨਾਨੀ ਚ ਪਾ ਗਿਆ ਸੀ ਬੈੜਾ ਔਰ ਹੋਰ ਤਾਂ ਲਾਭ ਨੂੰ ਲੱਭੇ ਕੋਈ ਨਾ ਇਹ ਲਾਭ ਲੈ ਹਾਂ ਇਹ ਆਟਾ ਚ ਗੁੰਦੀ ਹਿਲਦੀ ਕਿਉਂ ਹੋਰ ਗੱਲ ਲੱਭੀ ਨਹੀਂ, ਇਹ ਗੱਲ ਫੜ ਲੈ। ਆਏ ਫੜ ਆ ਦੇਖੋ ਜੀ ਗੁੜ, ਕੀ ਬਾਤ। ਨਹੀਂ ਖਾਸ ਦੇਸੀ ਗੁੜ। ਇਹ ਪਹਿਲੀ ਪੱਦ ਆ ਤੇ ਦੇਖ ਲਓ ਵੀ ਕਿੰਨਾ ਕੁ ਰੰਗ ਵਟਾਇਆ ਬਗੈਰ ਮਸਾਲੇ ਤੋਂ। ਇਹ 'ਚ ਰੰਗ ਕਾਰਡ ਤਾਂ ਨਹੀਂ ਪਾਇਆ ਹੁਣ? ਆਪਣੇ ਵੇਲਣੇ ਬਗੈਰ ਮਸਾਲੇ ਤੋਂ ਖਾਓ। ਨਹੀਂ ਖਾਣ ਦਾ ਇਹ ਦੇ ਦਿਓ ਉਹਨੂੰ ਪੇਸੀ ਸਾਰਿਆਂ ਨੂੰ ਭੰਨ ਕੇ ਥੋੜਾ ਥੋੜਾ। ਗੁੜ ਬਹੁਤ ਖਰਾ ਆਲਾ ਗੁੜ ਦੇਖੋ ਜੀ ਨਾਨਾ ਜੀ, ਇਹ ਬਗੈਰ ਮਸਾਲਿਆਂ ਤੋਂ ਆ, ਕੋਈ ਸ਼ੈ ਨਹੀਂ ਪਾਈ ਹੋਈ। ਹਾਂ ਸਕਲਾਈ ਨਾਲ ਸਾਫ਼ ਕੀਤਾ। ਇਹ ਵੀ ਬਗੈਰ ਮਸਾਲੇ ਤੋਂ ਹਾਂ ਟੁੱਟ ਵੀ ਜਾਂਦਾ। ਕਿਸ਼ਾ ਜੇ ਤੋੜਨਾ ਹੋਵੇ ਟੁੱਟ ਜਾਂਦਾ। ਹਾਂ ਟੁੱਟ ਜਾਂਦਾ ਗੁੜ। ਹਾਂ ਇਹਨਾਂ ਦਾ ਤੁਸੀਂ ਹੁਣ ਖਾ ਕੇ ਦਿਖਾਓ। ਹਾਂ ਹੈ ਕਣ ਬਹੁਤ ਆ ਬਹੁਤ ਕਣ ਹੈ ਬਹੁਤ ਕਣ ਹਾਂ ਉਹਨੇ ਤਾਂ ਤੋੜਤਾ ਤੇ ਤੂੰ ਖਾਦਾ ਨਹੀਂ ਹੁਣ। ਇੰਨਾ ਕਣ ਵਾਲਾ ਆਮ ਨਹੀਂ ਹੁੰਦਾ। ਹਾਂ ਇੱਕ ਰੱਤੀ ਨਹੀਂ ਰੰਗ ਕਾਰਡ ਵਿੱਚ ਖਾਸ ਹਾਂਜੀ ਰੰਗ ਵੀ ਠੀਕ ਹੈ। ਕਿੱਦਾਂ ਦਾ ਸਵਾਦ ਆ? ਫਸਟ ਕਲਾਸ ਸਵਾਦ ਹਾਂ ਬੜਾ ਸਵਾਦ। ਆ ਦੇਖ ਇਦਾਂ ਨਾ ਆਟਾ ਹੁਣ ਇਦਾਂ ਗੁੰਨਣਾ ਪੈਂਦਾ। ਆ ਦੇਖ ਹੁਣ ਬਗੈਰ ਹਿੱਲਿਆ ਨਹੀਂ ਗੁੰਨ ਹੁੰਦਾ। ਆ ਦੇਖ ਹਾਂਜੀ ਉਹਦੀ ਗੱਲ ਹੋ ਰਹੀ ਨਾ ਆਟਾ ਗੁੰਦੀ ਹਲਦੀ ਹਿਲਦੀ ਕਿਉਂ ਆ? ਆ ਦੇਖ ਹਿੱਲਣ ਤੋਂ ਬਗੈਰ ਆਟਾ ਨਹੀਂ ਗੋਈਦਾ। ਉਹ ਕਹਿੰਦਾ ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਆਹਾ ਪਾਵਾਂ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ ਮਾਸ਼ਾ ਦੱਸੇ ਕਿਆ ਖਬਰਾਂ ਜੇ ਤੇਰੀਆਂ ਡਾਕ ਵਾਲਾ ਹਾਂ ਹਾਂ ਦੇਵਾਂ ਲਾ ਕੇ ਕੰਨ ਚੋਂ ਮੁਰਕੀਆਂ ਮੈਂ ਹਾਂ ਹਾਂ ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾ ਹਾਂ ਨਾਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ ਵਾਏ ਹਾਏ ਹਾਏ ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਹਾਏ ਹਾਏ ਪਾਵਾਂ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ ਬੁਰਕੀਆਂ ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ। ਬਾਬਾ ਕਦੇ ਬਣਾਏ ਆ ਟਿਕੜੇ? ਬੜੇ ਕਦੋਂ ਅੱਗੇ ਬਣਾਉਂਦੇ ਸੀ ਹੁਣ ਤਾਂ ਛੱਡ ਦਿੱਤੇ। ਹਾਰਸ਼ਾ ਛੱਡੀ ਫਿਰਦਾ ਹੁਣ। ਨਹੀਂ ਜਦੋਂ ਦੇ ਗੁੜ ਮੁੱਕੇ ਛੱਡਤੇ ਟਿਕੜੇ ਬਣਦੇ ਗੁੜ ਦੇ। ਹਾਂ ਉਹ ਬਣਦੇ ਗਰਮੀਆਂ 'ਚ। ਅੱਛਾ ਹੁਣ ਤੇ ਜਦੋਂ ਮਰਜ਼ੀ ਬਣਾ ਲਿਆ ਇਸ ਲਈ ਗਰਮੀਆਂ ਬਣਦੇ ਨੇ। ਦੁਪਹਿਰ ਨੂੰ ਹਾਂ ਟਿਕੜੇ ਬਣਾਣੇ, ਸੇਵੀਆਂ ਵਟਣੀਆਂ, ਘਰ ਦੇ ਬਿੱਲੇ ਹੋਣੇ, ਮੰਜੇ ਨਾਲ ਬੰਨ੍ਹ ਕੇ ਉਹਨੂੰ ਤੇ ਸੇਵੀਆਂ 10-10 ਕਿਲੋ 20-20 ਕਿਲੋ ਮਾਣ ਬਣਾਉਂਦੇ ਸੀ ਵੱਡੇ ਘਰ। ਅੱਛਾ ਫਿਰ ਉਹ ਪੀਪੇ ਪਾ ਕੇ ਤੰਦੂਰ ਤੇ ਰੱਖਣਾ, ਭੁੰਨ ਲੈਣੀਆਂ ਸੇਵੀਆਂ। ਹਾਂ ਭੁੰਨ ਕੇ ਤਾਂ ਸ਼ੱਕਰ ਹੁੰਦੀ ਸੀ, ਅੱਛਾ ਆਮ ਦੇਸੀ ਖੰਡ ਹੁੰਦੀ ਸੀ, ਤੇ ਉਹ ਫਿਰ ਸੇਵੀਆਂ ਬਾਲ ਕੇ ਮੱਖਣ ਘਿਓ ਨਾਲ ਇੰਨਾ ਮੱਖਣ ਲਾਣਾ ਉੱਤੇ ਸੇਵੀਆਂ ਦੇ, ਅੱਛਾ ਫਿਰ ਸ਼ੱਕਰ ਪਾਣੀ, ਫਿਰ ਸੇਵੀਆਂ ਖਾਣੀਆਂ। ਉਹ ਇਹੀ ਬਣਦੀਆਂ ਸੀ। ਹਾਂ ਜਿਹੜੇ ਟਿਕੜਿਆਂ ਦਾ ਆਟਾ ਚੰਗਾ ਗੁੰਨ ਲੈਣਾ ਸਵਾਰ ਕੇ। ਆ ਫੜ ਲੈ ਨਾਲੇ ਗੱਲ ਕਰੀ ਜੀ ਨਾਲ ਨਾਲ ਨੇੜੇ ਕਰ ਲੈ ਇਹਨੂੰ। ਆਟਾ ਸਵਾਰ ਕੇ ਗੁੰਨ ਲੈਣਾ, ਹਾਂ ਗੁੰਨ ਕੇ ਉਹਨੂੰ ਰੱਖ ਦੇਣਾ, ਅੱਛਾ 10-15 ਮਿੰਟ ਪਿਆ ਰਹਿਣਾ। ਫਿਰ ਟਿਕੜੀਆਂ ਬਣਾਉਣ ਵਾਲੀ ਹੁੰਦੀ ਸੀ ਚੱਕਲੀ ਐਡੀ ਲੱਕੜ ਦੀ, ਪੇੜਾ ਕਰਨਾ ਉਹਦੇ ਉੱਤੇ ਰੱਖਣਾ, ਰੱਖ ਦਿੱਤਾ। ਫਿਰ ਉਹ ਗੜਾਂ ਵਾਲੀ ਹੁੰਦੀ ਮੂੰਗਲੀ ਜੀ ਆ ਦੋ ਥਾਂ ਇਦਾਂ ਦੀ, ਉਹਦੇ ਨਾਲ ਗੜ ਕੇ ਚਾਰ ਚ ਫੇਰੂ ਇਹਨੂੰ ਨੇੜੇ ਕਰ। ਐਡਾ ਟਿਕੜਾ ਬਣਾਉਣਾ ਤੇ ਇੱਕੋ ਜਿਹਾ ਚਾਰ ਚ ਫਿਰ ਗੋਲ ਬਣਾਉਣਾ। ਗੋਲ ਬਣਾ ਕੇ ਫਿਰ ਉਹਨੂੰ ਸੁੱਕਣੇ ਪਾਣਾ। ਜਦੋਂ ਸੁੱਕ ਜਾਣੇ ਫਿਰ ਦੇਸੀ ਘਿਓ ਪਾ ਕੇ ਨਾ ਕੜਾਈ ਦੇ ਵਿੱਚ ਅੱਗ ਤੇ ਰੱਖਣੀ। ਅੱਗ ਤੇ ਰੱਖ ਕੇ ਜਦੋਂ ਘਿਓ ਗਰਮ ਹੋ ਜਾਣਾ ਨਾ ਉਦੋਂ ਟਿਕੜੇ ਵਿੱਚ ਪਾਣੇ। ਚਿਮਟੇ ਨਾਲ ਨਹੀਂ ਸੀ ਚਾਉਂਦੇ, ਉਹ ਤਕੜਾ ਹੁੰਦਾ ਸੀ। ਹਾਏ 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 ਤਕੜਾ ਹੀ ਮਾਰਨਾ ਚਿਮਟੇ ਟਿਕੜੇ ਦੇ ਵਿੱਚ ਚਾ ਕੇ ਤੇ ਉਹਨੂੰ ਪਰਤਾ ਲੈਣਾ। ਤਕੜਾ ਤਾਂ ਚਰਖੇ ਦਾ ਨਹੀਂ ਹੁੰਦਾ ਸੀ? ਚਰਖੇ ਦਾ ਹੁੰਦਾ ਉਹੀ ਸੀ, ਮਾਰਦੇ ਸੀ? ਉਹ ਹੀ ਮਾਰਦੇ ਸੀ। ਅੱਛਾ ਜਦੋਂ ਦੋਵਾਂ ਪਾਸੋਂ ਚੰਗਾ ਤਲਿਆ ਜਾਵੇ ਨਾ ਟਿਕੜਾ, ਉਦੋਂ ਬਾਹਰ ਕੱਢ ਕੇ ਰੱਖ ਲੈਣਾ, ਹਾਂ ਹਾਂ ਭਾਵੇਂ ਸਾਲ ਪਿਆਰੇ ਖਰਾਬ ਨਹੀਂ ਹੁੰਦਾ। ਹਾਂ ਵਾਹ ਬਾਬਾ ਵਾਹ, ਕਿੱਥੇ ਲੈ ਗਿਆ ਬਾਬਾ ਕਿ ਸੁੱਤਿਆਂ ਨੇ ਰਹਿਣਾ ਤੇ ਮਾਂ ਨੇ ਜਗਾਣਾ। ਸੂਰਜ ਕਦੀ ਵਾਵਾ ਸੇਕਾ ਵੀ ਲਾਣਾ, ਉੱਠ ਕੇ ਸਕੂਲਾਂ ਦੀ ਕਰਨੀ ਤਿਆਰੀ, ਕਦੀ ਛੁੱਟੀ ਅੱਧੀ ਕਦੀ ਹੋਣੀ ਸਾਰੀ। ਵਾਹ, ਵਾਹ, ਉਹ ਲੱਕੜ ਦੀ ਫੱਟੀ ਨਾ ਬਸਤੇ 'ਚ ਪੈਣੀ, ਤੇ ਗਾਚੀ ਦੀ ਥੇਲੀ ਵੀ ਚੇਤੇ ਨਾ ਰਹਿਣੀ, ਤੇ ਯਾਰ ਕਾਲੀ ਸਿਆਹੀ ਜਾਂ ਹੱਟੀ ਤੋਂ ਲੈਣੀ, ਤੇ ਟਾਟਾਂ ਤੇ ਬਹਿੰਦੇ ਸਾਂ ਜਾ ਕੇ ਸਕੂਲੇ। ਉਹ ਕਲਮਾਂ ਨਾ ਰਹੀਆਂ, ਦਵਾਤਾਂ ਨਾ ਰਹੀਆਂ, ਉਹ ਗੱਲਾਂ ਨਾ ਰਹੀਆਂ, ਉਹ ਬਾਤਾਂ ਨਾ ਬਾਤਾਂ ਰਹੀਆਂ। ਨਾ ਰਹੀਆਂ। ਵਾਹ ਜੀ ਵਾਹ, ਕੀ ਬਾਤ ਹੈ। ਕਿੱਥੇ ਲੈ ਗਏ ਤੂੰ, ਪਿੱਛੇ ਲੈ ਗਏ। ਵਾਹ ਵਾਹ ਕੀ ਬਾਤ ਹੈ। ਦੁੱਧ ਸੀ ਵਧੇਰੇ ਤੇ ਦੁੱਧਾਂ ਨੇ ਕੱਢਣਾ, ਪੁਖਲੀ ਦੇ ਵਿੱਚ ਉਦੋਂ ਜਿਨਸਾਂ ਨੂੰ ਛੱਡਣਾ।
ਅੱਜ ਦੇ ਜ਼ਮਾਨੇ ਦੇ ਚੁੱਲ੍ਹੇ ਪੇ ਫਟਦੇ ਉਹ ਚੁੱਲ੍ਹੇ ਨਾ ਰਹਿ ਗਏ ਪਰਾਤਾਂ ਨਾ ਰਹੀਆਂ ਵਾਹ ਵਾਹ ਉਹ ਵਾਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਵਾਹ ਵਾਹ ਹਾਂਜੀ ਕੰਮ ਹੁਣ ਜਿਹੜਾ ਨਾ ਜੀ ਇਨਸ਼ਾਅੱਲਾ ਸਾਡਾ ਆਟਾ ਗੁੱਝ ਗਿਆ ਜੀ। ਹੁਣ ਇਧਰੋਂ ਕੰਮ ਤਿਆਰ ਹੋ ਗਿਆ। ਹੁਣ ਅਸੀਂ ਸ਼ੁਰੂ ਕਰਦੇ ਹਾਂ ਜੀ। ਇਹ ਦੇਖੋ ਜੀ, ਇਹ ਹੁਣ ਅਸੀਂ ਇਨਸ਼ਾਅੱਲਾ ਜੀ ਪੇੜੇ ਕਰ ਕਰਕੇ ਰੱਖ ਰਹੇ ਹਾਂ ਜੀ। ਤੇ ਹੁਣ ਪੇੜੇ ਰੱਖ ਕੇ ਨਾ ਕਰਕੇ ਤੇ ਫਿਰ ਅਸੀਂ ਇਨਸ਼ਾਅੱਲਾ ਇਹਦਾ ਕਰਾਂਗੇ ਜੀ, ਵਟਾਂਗੇ ਇਹਦੀਆਂ ਅਸੀਂ ਫਿਰ ਟਿਕੜੇ ਬਣਾ ਕੇ ਤੇ ਫਿਰ ਤੁਹਾਨੂੰ ਦੱਸਾਂਗੇ ਜਦੋਂ ਅਸੀਂ ਤਲਨੇ ਆ ਜੀ। ਇਹ ਲਓ ਜੀ, ਇਹ ਆ ਦੇਖੋ ਜੀ, ਇਹ ਪੇੜਾ ਬਣ ਗਿਆ ਜੀ। ਉਦਣ ਪੁਰੀਆਂ ਵਾਰੀ ਤਾਂ ਆਪਾਂ ਪਲੇਥਣ ਨਹੀਂ ਲਾਇਆ। ਨਹੀਂ ਲਾਇਆ, ਉਹ ਸੀ ਪੂਰੀ। ਅੱਛਾ ਇਹ ਆ ਟਿਕੜਾ। ਹਾਂ ਲਾਈ ਦਾ ਇਹਨੂੰ ਵੀ ਨਹੀਂ। ਅੱਛਾ। ਦਿਲ ਕਰੇ ਘਿਓ ਨਾ ਭਾ ਲਾ ਲਓ ਹੱਥ, ਤੁਸੀਂ ਲਾਣਾ ਤਾਂ ਘਿਓ ਨਾਲ ਹੀ ਚਾਹੀਦਾ ਵੈਸੇ। ਅੱਛਾ ਇਹ ਸੁੱਕਾ ਜਿਹਾ ਫਿਰ ਉੱਤੇ ਆ ਜਾਂਦਾ ਤਲਿਆ ਆ। ਹਾਂ ਬਸ ਅਸੀਂ ਆ ਇੱਕ ਆਟੇ ਨਾਲ ਲਾ ਕੇ ਵੇਖਦੇ ਆ, ਫਿਰ ਘਿਓ ਹੀ ਲਾਵਾਂਗੇ ਜੀ। ਅੱਛਾ ਅੱਛਾ ਹਾਂਜੀ, ਘਿਓ ਦਾ ਇਹ ਫਾਇਦਾ ਹੁੰਦਾ ਕਿ ਹਾਂ, ਇਕੱਠਾ ਨਹੀਂ ਹੁੰਦਾ। ਇਕੱਠਾ ਵੀ ਨਹੀਂ ਹੁੰਦਾ ਤੇ ਫਿਰ ਉਹ ਸਫਾਈ ਰਹਿੰਦੀ ਉਹਦੇ ਨਾਲ। ਹਾਂਜੀ ਹੋਰ ਬਸ ਠੀਕ ਆ ਕਿ ਤੇ ਵੇਲਣੇ ਦਾ ਅੱਜ ਫਿਰ ਹਾਲਾਤ ਹੀ ਹੈ ਨਹੀਂ ਹੈ। ਨਹੀਂ ਉਤੋਂ ਯਾਰ ਮੌਸਮ ਨਹੀਂ ਸਾਫ਼ ਹੁੰਦਾ ਪਿਆ। ਮੌਸਮ ਸਾਫ਼ ਨਹੀਂ ਹੋ ਰਿਹਾ, ਬਾਲਣ ਸੁੱਕਦਾ ਕੋਈ ਨਹੀਂ, ਕੀ ਕਰੀਏ। ਅੱਛਾ ਪੂਰੀ ਔਖੀ ਬਣਦੀ ਸੀ, ਇਹ ਸੁੱਖਾ ਬਣੀ ਜਾਂਦਾ। ਇਹ ਆਟਾ ਦੂਆ ਨਾ। ਇਹ ਆਟਾ ਦੂਆ ਹੈ। ਅਸੀਂ ਹੁਣ ਇਹ ਨਾ ਆ ਦੇਖੋ ਵੇਲ ਕੇ ਟਿਕੜਾ ਬਣ ਗਿਆ ਹੁਣ ਇਹ। ਜਿੱਦਾਂ ਹੀ ਅਸੀਂ ਆਹ ਟਿਕੜੇ ਸ਼ੁਰੂ ਕੀਤੇ ਹਾਲੇ ਤਾਂ ਤਲੇ ਨਹੀਂ ਤੇ ਖੁਸ਼ਬੂ ਦੇਖ ਲਓ, ਆਟੇ ਦੀ ਖੁਸ਼ਬੂ, ਗੁੜ ਦੀ ਖੁਸ਼ਬੂ, ਵੀ ਆ ਦੁਨੀਆ ਇਕੱਠੀ ਹੋ ਗਈ, ਸਾਡੇ ਕੋਲ ਭਰਾ ਇਕੱਠੇ ਹੋ ਗਏ, ਰੌਣਕ ਲੱਗ ਗਈ। ਇਹ ਤਾਂ ਉਹ ਵੇਲਣੇ ਵਾਲਾ ਕੰਮ ਹੋਇਆ ਤੇ ਬੜਾ ਚੰਗਾ ਲੱਗਦਾ ਜਦੋਂ ਇਦਾਂ ਰੌਣਕ ਲੱਗਦੀ ਆ ਨਾ, ਫਿਰ ਕੁਛ ਹੈ ਬਣਾਉਂਦੇ ਹੋਈਏ, ਫਿਰ ਹੋਰ ਚੰਗਾ ਲੱਗਦਾ ਵੀ ਰੌਣਕ ਵੱਧ ਜਾਂਦੀ। ਹਾਂਜੀ ਹਾਂਜੀ ਸ਼ਾਹ ਸਾਹਿਬ ਸਾਡੇ ਕੋਲ ਰਨਾਲਾ ਖੁਰਦ ਤੋਂ ਆਏ ਹੋਏ, ਅੱਲਾ ਤੁਹਾਨੂੰ ਸ਼ਾਦ ਰੱਖੇ ਜੀ। ਸਾਹੀਵਾਲ ਤੋਂ ਸਾਡੇ ਭਰਾ ਆਏ ਹੋਏ ਸਾਰੇ, ਕੋਈ ਕਿਤੋਂ ਆਇਆ ਹੋਇਆ ਕੋਈ ਕਿਤੋਂ, ਤੇ ਬੜਾ ਚੰਗਾ ਲੱਗ ਰਿਹਾ, ਰੌਣਕ ਲੱਗੀ। ਆ ਜਾਓ ਇੱਧਰ ਆਓ। ਉਹ ਆਰਫ ਵਾਲੇ ਤੋਂ ਜੀ ਸਾਡੇ ਭਰਾ ਹੈ ਜੀ ਖਸੂਸੀ ਤੌਰ ਤੇ ਗੱਲ। ਆਓ ਜੀ। ਹਾਂਜੀ ਤੁਹਾਡਾ ਨਾਮ ਅਬਦੁਲ ਸ਼ਕੂਰ ਸਾਹਿਬ ਜੀ। ਇਹ ਬੜੇ ਪਿਆਰ ਨਾਲ ਜਦੋਂ ਵੀ ਆਉਂਦੇ ਆ ਨਾ ਜੀ, ਸਾਨੂੰ ਬੜੀ ਮੁਹੱਬਤ ਲੈ ਕੇ ਆਉਂਦੇ ਸਾਡੇ ਕੋਲ। ਜੂਨ ਵਸਦੇ ਰਹੋ, ਇਹੀ ਸਾਡਾ ਪਿਆਰ ਹੋਣਾ ਚਾਹੀਦਾ ਜੀ। ਪੂਰੇ ਦੁਨੀਆ ਦੇ ਵਿੱਚ ਇਹੀ ਪਿਆਰ ਹੋਣਾ ਚਾਹੀਦਾ, ਇੱਕ ਦੂਜੇ ਦੇ ਨਾਲ, ਭਰਾਵਾਂ ਨਾਲ। ਉਹ ਟੁੱਟ ਗਈ ਸੀ, ਤੁਸੀਂ ਨਾਲ ਤਾਰਫ ਕਰਾਓ ਇੱਕ ਵਾਰੀ ਉਹ ਦਮ ਪੁਖਤਾ ਬਣਾਇਆ ਸੀ। ਕਾਰੀ ਸਕਲੈਨ ਸਾਹਿਬ ਜੀ ਅੱਗੇ ਵੀ ਸਾਡੇ ਕੋਲ ਆਏ ਸੀ। ਕਾਰੀ ਸਾਹਿਬ ਬੜਾ ਚੰਗਾ ਲੱਗਾ ਮਿਲ ਕੇ, ਬੜੀਆਂ ਚੰਗੀਆਂ ਗੱਲਾਂ ਸੁਣਨ ਨੂੰ ਲੱਗੀਆਂ। ਤੇ ਨਾਲ ਅਬਾਸ ਸਾਹਿਬ ਆਏ ਜੀ, ਤੇ ਅਬਾਸ ਸਾਹਿਬ ਦੇ ਮੁੰਡੇ ਆ ਜੀ ਨਾਲ ਆ ਗਿਆ ਮਗਰੋਂ ਬਣਾਈ ਜਾਂਦਾ। ਨਹੀਂ ਜੀ, ਇਹ ਟਿਕੜੇ ਹੈ। ਸ਼ੇਰ भी आते हैं। हाँ हाँ शेर सुना। हम वो रास्ता छोड़ देते हैं जो रास्ता हम हो जाए। नवे सज्जन बना के क्यों रोना है तू कीते आप पसंद है और ना तेनू कर पाबंद छोड़िया जड़े आप किसे दे पाबंद है। मैं हसरत ली मुलाकातां ले तुस राचा कीते बंद है। एक मुखलस सज्जन नून ना पिछे छड़े जड़े सारे शहर दे गंद है। ਲੋ ਜੀ ਇੱਕ ਕਿਤਾ ਅੰਜਮ ਸਰੋਇਆ ਸਾਹਿਬ ਤੁਹਾਡੀ ਨਜ਼ਰ ਕਰਨ ਲੱਗਾ ਮੈਂ जी जी ਨੂੰ ਲੰਘ ਜਾਂਦੀ ਨੀਵੀਂ ਨਜ਼ਰ ਕਰਕੇ ਨਹੀਂ ਉਹ ਆਸ਼ਕਾਂ ਵੱਲ ਧਿਆਨ ਤੇਰਾ ਭੱਜ ਜਾਊਗੀ ਅਟਕ ਤੇ ਮਟਕ ਤੇਰੀ ਟੁੱਟ ਜਾਊਗਾ ਹੁਸਨ ਗਮਾਨ ਤੇਰਾ ਜਿਸ ਨਾਂ ਦਾ ਕਰਦੀ ਆ ਮਾਨ ਅੱਜ ਤੂੰ ਲੱਖੋਂ ਕੱਖਾਂ ਤੇ ਹੋ ਜਾਊ ਨਾਂ ਤੇਰਾ ਕਾਸ਼ਫ ਆਖ ਦਾ ਫੁੱਲ ਆਪਣੇ ਹੱਥੀਂ ਵੰਡਦੇ ਨੇ ਤੇ ਹੋ ਜਾਊਗਾ ਬਾਗ ਵਰਾਨ ਤੇਰਾ। ਵਾਹ ਵਾਹ ਵਾਹ। ਥੈਂਕ ਯੂ ਜੀ ਇਹ ਬਹੁਤ। ਤੁਹਾਡਾ ਆਪ ਦਾ ਜੀ? ਹਾਂਜੀ ਮੇਰਾ ਆਪਣਾ। ਅੱਛਾ ਤੁਸੀਂ ਪੰਜਾਬੀ 'ਚ ਲਿਖਦੇ ਵੀ? ਜੀ ਜੀ ਮੈਂ ਤੁਹਾਡੇ ਲਈ ਵੀ ਬਣਾਇਆ ਸੀ ਜਨਾਬ। ਅੱਛਾ ਇੱਥੇ ਹੁਣ ਖੜਿਆ ਇੱਕ ਹੋਰ ਸ਼ੇਰ ਯਾਦ ਆ ਗਿਆ ਸੀ ਮੈਨੂੰ ਕਿ ਅੰਜਮ ਸਰੋਏ ਦਾ ਵੱਖਰਾ ਅੰਦਾਜ਼ ਏ। ਅੰਜਮ ਸਰੋਏ ਦਾ ਵੱਖਰਾ ਅੰਦਾਜ਼ ਏ। ਜਿਹੜਾ ਵੀ ਆਇਆ ਉਹ ਰਾਜ਼ੀ ਰਾਜ਼ੀ ਜਾਂਦਾ ਹੈ, ਰਾਜ਼ੀ ਰਾਜ਼ੀ ਆਉਂਦਾ ਹੈ ਤੇ ਰਾਜ਼ੀ ਰਾਜ਼ੀ ਜਾਂਦਾ ਹੈ। ਐਵੇਂ ਨਹੀਂ ਅੱਲਾ ਨੇ ਸਰੋਏ ਨੂੰ ਰੰਗ ਲਾਇਆ ਹੈ। ਵਾਹ ਵਾਹ ਵਾਹ। ਐਵੇਂ ਨਹੀਂ ਅੱਲਾ ਨੇ ਸਰੋਏ ਨੂੰ ਰੰਗ ਲਾਇਆ ਹੈ। ਇਹ ਸੈਯਦ ਹੁਸੈਨੀ ਅੰਜਮ ਸਰੋਏ ਦੇ ਡੇਰੇ ਤੇ ਆਇਆ ਹੈ ਤੇ ਸੈਯਦ ਦੀ ਦੁਆ ਹੈ ਅਰੂਜ ਰੱਬ ਤੈਨੂੰ ਦਿਨ ਬ ਦਿਨ ਦੁੱਗਣਾ ਤੇ ਰਾਤ ਚੁਗਣਾ ਦੇਗਾ। ਅੰਜਮ ਸਰੋਇਆ ਬਈ, ਅੰਜਮ ਸਰੋਇਆ ਬਈ। ਵਾਹ ਵਾਹ ਸ਼ਾਦ। ਨਹੀਂ ਨਹੀਂ ਮੈਂ ਕਹਿੰਦਾ ਜੁੜਿਆ ਭਾਵੇਂ ਨਹੀਂ ਪਰ ਉਹਨਾਂ ਦਾ ਪਿਆਰ ਨਾ ਵਿੱਚ ਛੱਲਾ ਮਾਰਦਾ। ਹਾਂਜੀ 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 ਪਿਆਰ ਛੱਲਾ ਮਾਰਦਾ। ਦੇ ਹਾਂਜੀ ਚਾਚਾ ਬੂਟਾ ਕਿੱਥੇ ਪਹੁੰਚ ਗਿਆ? ਬਸ ਅੱਲਾ ਖੈਰ ਕਰੇ ਜੀ, ਹੁਣ ਬਣਾ ਰਹੇ ਆ। ਬਸ
ਬਸ ਥੋੜੀ ਟਾਈਮ ਆ ਹੁਣ ਮੈਂ ਕਰੀ ਬਣਾ ਲਈਏ ਨਾ, ਬਣਾ ਕੇ ਇਧਰ ਇਹਨੂੰ ਰੱਖਣਾ ਪੈਂਦਾ ਜੀ 10 ਮਿੰਟ ਮੈਂ ਉਧਰ ਵੀ ਇਹਨਾਂ ਨੂੰ ਹਵਾ ਫਿਰ ਜੇ। ਹਾਂ ਤੂੰ ਪ੍ਰਾਹੁਣੇ ਵਾਲ ਚਲਾ ਗਿਆ, ਅਸੀਂ ਮਗਰੋਂ ਬਾਈ ਕੰਮ ਸ਼ੁਰੂ ਰੱਖਿਆ। ਨਹੀਂ ਕੰਮ ਤੁਸੀਂ ਖਿੱਚਦਾ ਫੜ ਕੇ। ਹਾਂ ਅਸੀਂ ਕੰਮ ਸ਼ੁਰੂ ਰੱਖਿਆ, ਅਸੀਂ ਰੁਕੇ ਨਹੀਂ। ਇਹ ਹਵਾ ਲੱਗ ਜੂਗੀ ਨਾ। ਹਾਂ ਟਿਕੜੇ ਬਣਾਣੇ ਹੁਣ ਹਵਾ ਜ਼ਰੂਰ ਲਵਾਓ ਬਣਾ ਕੇ। ਜ਼ਰੂਰ ਪਹਿਲਾਂ ਲਵਾਉਣੀ ਆਟਾ ਗੁੰਨ ਕੇ ਝੱਟ ਰੱਖੋ ਹਾਂਜੀ ਗੁੜ ਦੇ ਵਿੱਚ, ਫਿਰ ਹਵਾ ਜ਼ਰੂਰ ਲਵਾਓ। ਤੇ ਤੁਹਾਨੂੰ ਸ਼ਾਇਦ ਅਸੀਂ ਬਣਾ ਕੇ ਖਵਾਵਾਂਗੇ, ਤੁਸੀਂ ਕਹੋਗੇ ਵੀ ਕੀ ਬਣਾਤਾ। ਇਸ ਤੋਂ ਬਾਅਦ ਫਿਰ ਤਲਾਈ ਹੋਊਗੀ। ਹਾਂਜੀ ਇਸ ਤੋਂ ਬਾਅਦ ਤੜਾਈ ਸ਼ੁਰੂ ਜੀ। ਫਿਰ ਹਾਂ ਖਾਣੇ ਕਾਹਦੇ ਨਾਲ ਹੈ? ਇਹ ਮਿੱਠੇ ਹੁੰਦੇ ਹੀ, ਇਹ ਕਾਹਦੇ ਨਾਲ ਖਾਣੇ? ਉਹ ਤਾਂ ਇਦਾਂ ਹੀ ਖਾ ਲੈਣੇ। ਇਹ ਤਾਂ ਇੱਦਾਂ ਹੀ ਖਾ ਲੈਣੇ ਆ। ਥੋੜੀ ਜੀ ਹੋਈ ਆ ਸਾਡੇ ਕੋਲੋਂ ਵੀ ਸੌਂਫ ਨਹੀਂ ਵਿੱਚ ਲਿਆ ਕੇ ਪਾ ਹੋਈ ਯਾਰ, ਉਹ ਯਾਦ ਨਹੀਂ ਸੌਂਫ ਰਹੀ। ਵਾਲੇ ਨਿਆਣੇ ਖਾਂਦੇ ਨਹੀਂ। ਨਹੀਂ ਨਹੀਂ ਖਾ ਜਾਂਦੇ ਆ, ਖਾ ਲੈਂਦੇ। ਚਲੋ ਕੋਈ ਨਹੀਂ, ਹੁਣ ਬਸ ਠੀਕ ਹੋ ਗਿਆ ਜੀ। ਤੇ ਉਹ ਤੇਲ ਵੀ ਨਹੀਂ ਲਾਇਆ ਉੱਤੇ? ਤੇਲ ਨਹੀਂ ਇਹਨਾਂ ਤੇ ਲੱਗਦੇ। ਤੇਲ ਲੱਗ ਜਾਂਦੇ ਇਹਨਾਂ ਨੂੰ ਕੀ ਹੈ? ਇਹ ਤੇਲ ਲਾ ਕੇ ਛੱਡ ਦਿੰਦੇ ਥੱਲੇ? ਨਹੀਂ ਨਹੀਂ ਸਿੱਟਦੇ ਨਹੀਂ, ਆ ਤੇ ਫਿਰ ਤੇਲ ਲੱਗਦੇ ਸਿੱਟਦੇ ਨਹੀਂ। ਲਾ ਲਓ ਉਹਦਾ ਲਾਣੇ ਦਾ, ਉੱਧਰ ਤੇ ਜੋ ਮਰਜ਼ੀ ਤੁਸੀਂ ਲਾਈ ਜਾਓ। ਫਿਰ ਆ ਤੇ ਫਿਰ ਕੌਲੀ ਜੀ ਮੰਗਾ ਲਾ ਤੇਲ, ਤਾਂ ਮੰਗਾ ਥੋੜੇ ਜਿਹਾ ਕੋਈ, ਜੇ ਪਿੱਛੇ ਰਹਿ ਗਏ ਉਹਨਾਂ ਨੂੰ ਤੇਲ ਲਾ ਲਈਏ। ਲਾ ਲਈਏ, ਚਲੋ ਮੰਗਾ ਲਾ। ਹਾਂਜੀ ਮੰਗਾਈ ਬਾਈ ਮੰਗਾਈ, ਤੇਲ ਮੰਗਾਈ। ਅਸੀਂ ਖਵਾਨੇ ਆ ਤੁਹਾਨੂੰ ਟਿਕੜੇ, ਆ ਕੱਢ ਲਈਏ ਇੱਕ ਵਾਰੀ ਤੇ ਤੁਹਾਨੂੰ ਖਵਾਨੇ ਆ ਟਿਕੜੇ ਜੀ। ਹਾਂ ਹਾਂ ਲੱਗੇ ਗਿਆ ਲੈਣ ਮੁੰਡਾ। ਤੇਲ ਲਾ ਲੈਣੇ ਤੇ ਨਾਲ ਚਾਹ ਪਕਾ ਲਈਏ। ਚਾਹ ਪਕਾ ਲਓ, ਇਹ ਤਾਂ ਅੱਗੇ ਹੀ ਮਿੱਠੇ ਹੁੰਦੇ ਆ। ਨਹੀਂ ਨਾਲ ਖਾਣ ਨੂੰ ਗਾਹਾਂ ਤੋਰਨ ਨੂੰ ਉਹ ਕੋਈ ਯਾਰ ਇਹ ਆਪੇ ਹੀ ਅੰਦਰ ਨੂੰ ਜਾਣੇ ਆ, ਮਿੱਠੇ ਆ ਇਹ। ਮੈਂ ਕਿਹੜਾ ਵੀ ਬੰਦਾ ਕਿਸੇ ਮੁਲਕ ਤੋਂ ਆਇਆ ਨਾ, ਹਾਂ ਤੇ ਉਸ ਮੁਲਕ ਦੇ ਵਿੱਚ ਮੂਲੀਆਂ ਨਹੀਂ ਹੁੰਦੀਆਂ ਸੀ। ਹਾਂ ਉਹਨਾਂ ਨੇ ਰੋਟੀ ਦਿੱਤੀ ਤੇ ਨਾਲ ਮੂਲੀ ਰੱਖਦੀ। ਅੱਛਾ ਉਹ ਜਦੋਂ ਝਾਟਕ ਨੂੰ ਆਇਆ ਨਾ, ਉਹਨੇ ਆ ਕੇ ਭਾਂਡੇ ਚੱਕਣ ਆਇਆ ਹੂੰ ਤੇ ਉਹਨੇ ਬਾਕੀ ਛਾਵਾਂ ਚੱਕ ਲਈਆਂ, ਮੂਲੀ ਉਦਾਂ ਹੀ ਪਈ। ਹੂੰ ਕਹਿੰਦਾ ਆਪਣਾ ਧਕੇਲੂ ਵੀ ਲੈ ਜਾਓ। ਹੂੰ ਉਹਨੇ ਕਿਹਾ ਮੁਰਕੀ ਰੱਖ ਕੇ ਤੇ ਗਾਂ ਧੱਕਣ ਨੂੰ ਕੋਈ ਸ਼ਾਇਦ ਦਿੱਤੀ ਨਾ। ਉਹਨੇ ਦੱਸਿਆ ਵੀ ਇਹ ਭਾਈ ਇਹ ਵੀ ਖਾਣ ਨੂੰ, ਇਹ ਵੀ ਖਾਣ ਨੂੰ। ਧਕੇਲੂ ਨਹੀਂ ਹੈਗਾ। ਉਹ ਧਕੇਲੂ ਤਾਂ ਹੋਣਾ ਚਾਹੀਦਾ। ਚਾਹ ਦੀ ਘੁੱਟ ਜਿਹੜੀ ਆ ਨਾ, ਹੂੰ ਵੀ ਟਿਕੜਾ ਖਾਇਆ ਉਤੋਂ ਚਾਹ ਦੀ ਘੁੱਟ ਭਰ ਲਈ। ਨਾਲੇ ਅੱਜ ਕੱਲ ਜਿਹੜੀ ਚਾਹ ਬਣ ਰਹੀ ਸਵਾਦੀ ਹਾਂ ਸ਼ਾਮਾਂ ਨੂੰ ਕੱਟੀ ਜਾ ਰਹੀ ਹੈ। ਚਾਹ ਦੇ ਬਾਬਾ ਖਾਣ ਪੀਣ ਦੇ ਦੇਣੇ ਹੀ ਆ, ਖਾ ਲਓ ਪੀ ਲਓ। ਉਹ ਨਾ ਸਿਆਲੇ ਦੇ ਕੋਈ ਜੱਟ ਬੰਦਾ ਸੀ ਨਾ, ਹਾਂ ਉਹਨੂੰ ਹੋ ਗਿਆ ਬੁਖਾਰ, ਤਾਪ ਚੜ ਗਿਆ। ਤਾਪ ਚੜ ਗਿਆ। ਉਹ ਡਾਕਟਰ ਕੋਲ ਚਲਾ ਗਿਆ ਦਵਾਈ ਲੈਣ। ਡਾਕਟਰ ਨੇ ਚੈੱਕ ਕਰਨਾ ਸੀ ਉਹਨੂੰ, ਹੁਣ ਉਹ ਥਰਮਾਮੀਟਰ ਜਿਹਾ ਲਾ ਕੇ ਹਾਂ ਹਾਂ ਉਹਨੇ ਕਿਹਾ ਮੂੰਹ ਅੱਡ। ਉਹਨੇ ਮੂੰਹ ਅੱਡਿਆ, ਉਹਨੇ ਜੀਭ ਦੇ ਥੱਲੇ ਨਾ ਥਰਮਾਮੀਟਰ ਜਿਹਾ ਰੱਖ ਦਿੱਤਾ। ਕਹਿੰਦਾ ਬੰਦ ਕਰ ਲਾ, ਉਹ ਬੰਦ ਕਰ ਲਓ। ਉਹ ਮੂੰਹ ਬੰਦ ਕਰ ਲਾ। ਉਹਨੇ ਬੰਦ ਕਰ ਲਿਆ। ਉਹ ਮਿੰਟ ਕੁ ਬਾਅਦ ਆਇਆ ਨਾ ਤੇ ਕਹਿੰਦਾ ਉਹ ਥਰਮਾਮੀਟਰ ਲੱਗਾ ਦੇਖਣ, ਕਹਿੰਦਾ ਮਿੰਟ ਕੁ ਠਹਿਰ ਜਾਵੇ, ਥੋੜਾ ਜਿਹਾ ਰਹਿ ਗਿਆ, ਬਾਕੀ ਕਹਿੰਦਾ ਮੈਂ ਖਾ ਗਿਆ। ਚੱਬ ਗਿਆ ਉਹ ਚਾਹ ਗਿਆ। ਤੇਰਾ ਭਲਾ ਹੋਏ। ਕਹਿੰਦਾ ਬਾਕੀ ਇਹ ਚੱਬਿਆ ਗਿਆ, ਮੈਂ ਥੋੜਾ ਜਿਹਾ ਰਹਿ ਗਿਆ, ਹੁਣ ਇਹ ਮਿੰਟ ਕੁ ਠਹਿਰ। ਉਹਨੇ ਕਿਹਾ ਇਹ ਤਾਂ ਬੁਖਾਰ ਚੈੱਕ ਕਰਨ ਵਾਲਾ ਸੀਗਾ, ਤੂੰ ਖਾ ਗਿਆ। ਖਾ ਗਿਆ। ਦੱਸ ਇਹ ਚਾਚਾ ਦੇ ਨੂੰ ਸਾਦਾ ਨਾ ਡਾਕਟਰ ਦਿੰਦੇ ਮੂੰਹ ਦੇ ਵਿੱਚ ਥਰਮਾਮੀਟਰ, ਉਹਨੂੰ ਪੰਜਾਬੀ ਚ ਭਲਾ ਕੀ ਸਾਦੇ? ਪੱਖ ਮੇਚੂ। ਹੈ ਪੱਖ ਮੇਚੂ। ਪੱਖ ਮੇਚੂ। ਹਾਂ ਅੱਛਾ ਥਰਮਾਮੀਟਰ ਨੂੰ ਸਾਦੇ ਆ ਪੱਖ ਮੇਚੂ। ਹੂੰ ਇਹ ਪੱਖ ਦਾ ਬੰਦੇ ਦਾ ਵੀ ਉਹ ਮੇਚਦਾ ਵੀ ਕਿੰਨਾ ਭਖਿਆ ਵਾ। ਹਾਂ ਹਾਂ ਪੱਖ ਮੇਚੂ ਸਾਦੇ। ਨੁਮਾਨ ਸਾਹਿਬ ਵੀ ਆਏ ਜੀ ਆਪਣੇ, ਅੱਜ ਛੁੱਟੀ ਆ, ਸਾਨੂੰ ਟਾਈਮ ਦਿੱਤਾ। ਨੁਮਾਨ ਸਾਹਿਬ ਤੁਹਾਨੂੰ ਟਿਕੜੇ ਖਵਾਵਾਂਗੇ। ਉਹ ਮਜ਼ਦਾ ਹੈ। ਵਾਹ ਬਈ ਵਾਹ ਵਾਹ ਬਈ ਵਾਹ ਵਾਹ। ਉਰੇ ਆ ਬਈ, ਆ ਜਾਓ ਉਰੇ ਆ ਜਾਓ। ਲੈ ਹਾਂ ਤੂੰ ਰੋ ਪੀਣੀ ਆਇਆ, ਵੇਲਣਾ ਲੱਗਾ ਨਾ, ਤੂੰ ਘੋੜੀ ਦੇਖਣ ਆਇਆ। ਇੱਧਰ ਮੇਰੀ ਗੱਲ ਤਾਂ ਦੱਸ, ਆਇਆ ਕਿਉਂ ਨਹੀਂ? ਆਇਆ ਕਿਉਂ? ਤੇਰੇ ਪਾਸ ਟਾਈਮ ਨਹੀਂ ਤਾਂ? ਹਾਂ ਮੋਇਦ ਨੇ ਨਾ ਸਿਕੰਦਰ ਹਯਾਤ ਨੂੰ ਕਹਿ ਕੇ ਛੁੱਟੀਆਂ ਕਰਾਈਆਂ। ਅੱਛਾ ਛੁੱਟੀਆਂ ਬਦਵਾ ਲੀਆਂ। ਵੀਡੀਓ में ਕਿਹਾ ਨਹੀਂ ਤਾਂ हाँ क्या कहा था? क्या कहा था उसने वजीर आजम अंदर अंदर दाज उतिया बरा दो। ਉਹਨੇ ਕਿਹਾ ਕਿ ਅੱਗੇ ਤੇ ਪੂਰਾ ਵਧਾ ਦੀਆਂ। हाँ जी छुट्टियां बधा दी। ये बड़ा भाई प्यारा छोकरा है। चलो खेडो भाई, तो हम टिकटे खवावांगे आज जिंदे वास्ते। ਉਹ ਜਿੱਥੇ ਪਾਈ ਸੀ ਨਾ ਕੱਲ ਰੇ ਪਾਈ ਸੀ, ਆਲੀ ਪਾਈ ਸੀ, ਉੱਥੇ ਹੁਣ ਟਰੈਕਟਰ ਦੇ ਨਾਲ ਰੂਟਾ ਮਾਰ ਰਿਹਾ ਮੁੰਡਾ। ਹੁਣ ਵਿੱਚ ਨਾ ਇਦਾਂ ਗੱਡ ਮੱਡ ਹੋ ਜੂਗੀ, ਇਦਾਂ ਢੱਕੀ ਰਹੂਗੀ, ਮਹੀਨਾ ਖੰਡ ਢੱਕੀ ਰਹੂਗੀ, ਫਿਰ ਇੱਥੇ ਖੀਰਾ ਲਾਵਾਂਗੇ ਤੇ ਉਦੋਂ ਤੱਕ ਜ਼ਮੀਨ ਹੈ ਆਟੇ ਵਰਗੀ ਹੋ ਜੂਗੀ, ਤਾਕਤ ਫੜ ਜੂਗੀ। ਇਹ ਫਿਰ ਜਦੋਂ ਤਲਣ ਲੱਗੋਗੇ ਮੈਨੂੰ ਦੱਸ ਦਿਓ। ਹੈ ਉਹ ਦੁੱਧ ਦਾ ਪਤਾ ਕਰਾਓ, ਚਾਹ ਇੱਥੇ ਪਕਾਵਾਂਗੇ, ਟਿਕੜੇ ਦੇ ਨਾਲ 2-2 ਘੁੱਟਾ ਚਾਹ ਦੀਆਂ ਦੇਈ ਜਾਵਾਂਗੇ, ਅੱਧੀ ਅੱਧੀ ਪਿਆਲੀ। ਹੈ ਰੱਖੋ ਕੜਾਈ ਤਿਆਰ। ਹਾਂ ਅਦਰਕ, ਸੌਂਫ, ਦਾਲਚੀਨੀ ਤੇ ਇਹ ਸ਼ਾਮਾਂ ਚਾਹ 'ਚ ਪਾਉਣ ਨੂੰ। ਹਾਂ ਜੇ ਦੁੱਧ ਨਾ ਹੋਇਆ ਤਾਂ ਧਾਰ ਚੋਲੋ ਕਿਸੇ ਦੀ, ਕਿਸੇ ਮੱਝ ਮੁੱਝ ਦੀ। ਤੁਸੀਂ ਜੀ ਦੱਬ ਲਓ ਬਟਨ ਤੇ ਆਪਾਂ ਫਿਰ ਕਰਦੇ ਹਾਂ ਜਦੋਂ ਚੁੱਲ੍ਹੇ ਦੇ ਲਾਗੇ ਚਲੇ ਗਏ।
ਆਹੋ ਜਦੋਂ ਹੁਣ ਤਲਣ ਲੱਗੇ ਨਾ ਜੀ ਹਾਂ। ਫਿਰ ਦਿਖਾਵਾਂਗੇ ਚਾਚਾ ਤੁਹਾਨੂੰ। ਬੂਟਿਆ ਤੂੰ ਦੇਖ ਲੈ ਉਹ ਵੀ ਤੇੜਾ ਵਾਲਾ ਨਹੀਂ ਮੁੰਡਾ ਆਇਆ ਹਜੇ ਕੋਈ ਐਸਾ ਕੋਈ ਪ੍ਰਾਹੁਣਾ ਕੋਈ ਨਸੀਬਾਂ ਵਾਲਾ ਆਇਆ ਹਾਂ ਤੇ ਧੁੱਪ ਨਿਕੜੇ ਧੁੱਪ ਨਿਕਲਿਆ ਜੀ ਹੈ ਹੂੰ ਹਾਂ ਧੁੱਪ ਨਿਕੜੇ ਵਾਹ ਬਈ ਕਹਿੰਦਾ ਮੈਂ ਆਇਆ ਕੌਣ ਕਹਿੰਦਾ ਹਾਂ ਸਾਵਲ ਨਾਲ ਵੀ ਗੱਲ ਕਰਾਓ ਸਾਵਲ ਉੱਥੇ ਨੇੜੇ ਹੋ ਸਾਵਲ ਇੱਧਰ ਆਵੇ ਬੜੇ ਦਿਨ ਹੋ ਗਏ ਵੀ ਬੰਦੇ ਪੁੱਛਦੇ ਆ ਤੇਰਾ ਕੀ ਹਾਲ ਚਾਲ ਆ ਠੀਕ ਵਿੱਚੋਂ ਕੋ ਬਿਮਾਰ ਰਿਹਾ ਹੁਣ ਠੀਕ ਆ ਹਾਂਜੀ ਹਾਂ ਠੀਕ ਹੈ ਤੇ ਕੀ ਕਰਦਾ ਹੁੰਦਾ ਹੁਣ ਕੁਝ ਵੀ ਨਹੀਂ ਆਪਣੇ ਡੰਗਰਾਂ ਨੂੰ ਪੱਠੇ ਪੁੱਠੇ ਇਹ ਮਾਸ਼ਾਅੱਲਾ ਜੀ ਆਪ ਦੇ ਡੰਗਰ ਰੱਖੇ ਆ 8-10 ਡੰਗਰ ਆ ਇਹਦੇ ਕੋ ਤੇ ਉਹਨਾਂ ਨੂੰ ਪੱਠੇ ਪੁੱਠੇ ਪਾ ਰਿਆ ਆਪਣਾ ਚਲਾਇਆ ਹੈ ਸੋਹਣਾ ਕੰਮ ਇਹਨੇ ਕੋਈ ਦੁੱਧ ਵੀ ਹੈ ਘਰ ਕੋਈ ਦੁੱਧ ਵਾਲੀ ਨਹੀਂ ਹੈ ਨਹੀਂ ਤੇ ਫਿਰ ਪੱਠੇ ਕਿਹੜੀ ਸ਼ੈ ਨੂੰ ਪਾਈ ਜਾਂਦਾ ਕੋਈ ਛੋਟੀ ਆ ਕਿਤੇ ਕੋਈ ਗਾਂ ਹੈ ਬਸ ਅੱਛਾ ਗਾਂ ਨਹੀਂ ਦਿੰਦੀ ਹੁਣ ਨਹੀਂ ਛੱਡ ਗਈ ਹੈ ਹਾਂ ਚਲੋ ਦੁੱਧ ਵਾਲੀ ਵੀ ਹੋ ਜੂ ਹਾਂ ਚਲੋ ਜਿਉਂਦਾ ਵਸਦਾ ਰਹੇ ਘੋੜੀ ਪਸੰਦ ਆਈ ਤੇ ਕੋਈ ਹਾਂ ਘੋੜੀ ਆਈ ਪਸੰਦ माशाल्लाह पसंद आई है बहुत अच्छी अल्लाह ਤੁਹਾਡੇ ਨਸੀਬ ਕਰੇ ਹਾਂ ਇਹ ਉਹਦੇ ਫਿਲਮ 'ਚ ਘੱਟ ਆਂਦਾ ਪਰ ਮੇਰੇ ਕੋਲ ਆਂਦਾ ਜਾਂਦਾ ਰਹਿੰਦਾ ਹੈ ਜਦੋਂ ਆਪਦਾ ਕੰਮ-ਕੁਮ ਕਰਕੇ ਵਿਹਲਾ ਹੁੰਦਾ ਨਾ ਫਿਰ ਇੱਥੇ ਗੇੜਾ ਮਾਰ ਲੈਂਦਾ ਤੇਲ ਵੀ ਆ ਗਏ ਹੁਣ ਲਾਈ ਜਾ ਤੇਲ ਫਿਰ ਲਿਆਵੇ ਕੋਈ ਆ ਕੋਲ ਪਏ ਤੇਰੇ ਸੱਜੇ ਪਾਸੇ ਦੇਖ ਤਾਂ ਇਧਰ ਪਲੇਟ ਆ ਪਲੇਟ ਆਇਆ ਪਲੇਟ 'ਚ ਪਾ ਜਾ ਅੱਲਾ ਚਾਚਾ ਇੱਧਰ ਆ ਕੇ ਲਾ ਖਾ ਤੇਲ ਤੇਲ ਚਾਚਾ ਤਾਂ ਜਦੋਂ ਪੂਰਾ ਬਣ ਜੇ ਉਦੋਂ ਨਹੀਂ ਲਾਈਦੇ ਐਦਾਂ ਵੀ ਲੱਗ ਗਿਆ ਚਲ ਠੀਕ ਇਦਾਂ ਤੇਲ ਵਿੱਚ ਖੁੱਭ ਜਾਂਦਾ ਹਾਂ ਕਿਰਦਾ ਨਹੀਂ ਉਦਾਂ ਫਿਰ ਤੇਲ ਤੇ ਨਾ ਪੋਲਾ ਪੋਲਾ ਰਹਿੰਦਾ ਤੇ ਉਹ ਕਿਰ ਜਾਂਦੇ ਆ ਹਾਂ 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 ਇਦਾਂ ਕਿਰਦਾ ਨਹੀਂ ਕਿ ਇਹ ਮੈਂ ਕਹਿੰਦਾ ਟਿਕੜਾ ਵੀ ਖੁੱਭ ਗਿਆ ਸੀ ਉਹ ਟਿਕੜਾ ਥੱਲੇ ਸੁੱਕਾ ਥੋੜਾ ਸੀ ਨਾ ਕੋਈ ਗੱਲ ਨਹੀਂ ਦੂਏ ਪਾਸੇ ਵੀ ਲਾ ਦੇ ਤੇਲ ਮੜ ਜੇ ਦਬ ਲਓ ਜੀ ਬਟਨ ਇੱਕ ਵਾਰੀ ਲੈ ਲਓ ਕੜਾਈ ਜੀ। ਤੇ ਰੱਖ ਲਓ ਜੀ ਹੁਣ ਅਸੀਂ ਲੱਗੇ ਹਾਂ ਜੀ ਇੱਧਰਲਾ ਕੰਮ ਸ਼ੁਰੂ ਕਰਨ ਜੀ ਤਲਾਈ ਵਾਲਾ ਜੀ ਇਹ ਆ ਦੇਖੋ ਜੀ ਚਲੋ ਯਾਰ ਖਾਸਾ ਟਾਈਮ ਹੋ ਗਿਆ ਪ੍ਰਾਹੁਣਿਆਂ ਨੂੰ ਮੂੰਹ ਨਾਲ ਹੀ ਦੱਸੀ ਜਾਂਦੇ ਆ ਕੁਝ ਖਵਾਓ ਵੀ ਉਹਨਾਂ ਨੂੰ ਹੱਥੀ ਵੀ ਫੜਾਓ ਉਹਨਾਂ ਦੇ ਆਹ ਕੁਛ। ਦੇਖੋ ਲਿਆ ਵਿੱਚ ਤੇ ਘਿਓ ਲਿਆਈ ਲਿਆਈ ਸ਼ੇਰਾ ਲਿਆਈ ਪਾ ਦੇ ਇੱਕ ਇੱਕ ਹੀ ਤਲਣਾ ਨਾ ਪਾ ਦੇ ਸਾਰਾ ਪਾ ਦੇ ਤੂੰ ਤੇ ਉਹ ਲਿਆ ਚੱਕ ਕੇ ਉਹ ਵੀ ਲਿਆ ਕਿ ਕਿਉਂ ਤਲਣਾ ਯਾਰ ਦੋ ਪਾਵਾਂਗੇ ਤਿੰਨ ਛੱਡ ਦੇ ਯਾਰ ਤੇਰਾ ਤਾਂ ਦਿਲ ਹੀ ਕੰਬੀ ਜਾਂਦਾ ਸਰੋਏ ਨੂੰ ਵੇਖ ਕੇ ਵੀ ਘਿਓ ਕਹੂਗਾ ਪਾਤਾ ਉਹ ਡੱਬੇ 'ਚ ਪਿਆ ਥੋੜਾ ਉਹ ਵੀ ਲਿਆ ਚੱਕ ਕੇ ਮੋਟਾ ਘਿਓ ਦਾ ਦੁਸ਼ਮਣ ਆ ਜੀ ਪਾ ਦੇ ਏਦਾਂ ਯਾਦ ਕਰਾ ਦਿੰਦਾ ਹਾਂ ਹੈਂ ਬਸ ਜੀ ਅੱਛਾ ਛੱਡ ਦਿਓ ਜੀ ਹਾਂਜੀ ਇਹ ਜੀ ਹੁਣ ਘਿਓ ਆ ਜੀ ਗਰਮ ਹੋ ਰਿਹਾ ਯਾਰ ਘਿਓ ਆਵਾਜ਼ ਤਾਂ ਆਣੀ ਆ ਘਿਓ ਦੀ ਹੁਣ ਮਾਂ ਜੀ ਕੀ ਕਰੋਗੇ ਹੁਣ ਮਾਂ ਜੀ ਹੁਣ ਤਲਾਂਗੇ ਜੀ ਇਨਸ਼ਾਅੱਲਾ ਜਰਾ ਗਰਮ ਹੋ ਲਵੇ ਘਿਓ ਅੱਛਾ ਅੱਛਾ ਹਾਂਜੀ ਚਮਚਾ ਚੁਮਚਾ ਹੈ ਤਲ ਹੈਗਾ ਸਾਰਾ ਕੁਝ ਹੈ ਜੀ ਹਾਂਜੀ ਮੇਰਾ ਲੁੱਚ ਤਲ ਦੇ ਹਾਂ ਕੋ ਬੰਦਾ ਸੀ ਹਾਂ ਤੇ ਉਹ ਚਲਿਆ ਕਿਤੇ ਮੇਲਾ ਦੇਖਣ ਤੇ ਉਹਦੀ ਮਾਂ ਨੇ ਨਾ ਉਹਨੂੰ ਗੋੜ ਵਾਲੀ ਰੋਟੀ ਤੇਲ ਲਾ ਕੇ ਇਦਾਂ ਏਡੀ ਵੱਡੀ ਪਕਾ ਕੇ ਨਾ ਤੇ ਉਹਨੂੰ ਦੇ ਦਿੱਤੀ ਉਹ ਮੇਲਾ ਦੇਖਦਾ ਫਿਰ ਅੱਗੇ ਨਾ ਦੇਖਿਆ ਤੇ ਲੋਕ ਉਹ ਟਿੱਕੀਆਂ ਤਲ ਰਹੇ ਹਾਂ ਹੱਟੀ ਦੇ ਉੱਤੇ ਉਹ ਕਹਿੰਦਾ ਵੀ ਇਹ ਕੀ ਤਲ ਰਹੇ ਉਹ ਕਹਿੰਦੇ ਵੀ ਇਹ ਲੁੱਚੀਆਂ ਉਹ ਅੱਛਾ ਨਿੱਕੀ ਟਿੱਕੀ ਨੂੰ ਲੁੱਚੀ ਸਾਦੇ ਆ ਨਾ ਅੱਛਾ ਤੇ ਉਹ ਕਹਿੰਦਾ ਵੀ ਨਾ ਤੁਸੀਂ ਲੁੱਚੀਆਂ ਕੇ ਬਾਅਦ ਚ ਤਲਿਓ ਆਪਦੀ ਗੰਢ ਖੋਲੀ ਰੋਟੀ ਵੇਚ ਸਿੱਟ ਕੇ ਕਹਿੰਦਾ ਕਿ ਮੇਰਾ ਲੁੱਚ ਤਲ ਦੋ ਮੇਰਾ ਲੋਚ ਲਾ ਦਿਓ ਤੁਸੀਂ ਲੁਚੀਆਂ ਬਾਅਦ ਚ ਲੁੱਚੀਆਂ ਤੇ ਉੱਥੋਂ ਗੱਲ ਤੁਰੀ ਆ ਜਿਹੜਾ ਕਹਿੰਦੇ ਆ ਨਾ ਵੀ ਵਿੱਚ ਲੁੱਚ ਤਲਤਾ ਉਹਨੇ ਉਹ ਟਿੱਕੀਆਂ ਉਹਨਾਂ ਦੀਆਂ ਪਾਸੇ ਕੀਤੀਆਂ ਆਪਣਾ ਲੁੱਚ ਵੇਚ ਸਿੱਟ ਕੇ ਕਹਿੰਦਾ ਮੇਰਾ ਲੁੱਚ ਤਲ ਦੋ ਇਹ ਗੱਲ ਕਹਿੰਦੇ ਵੀ ਅਗਲੇ ਦਾ ਕੰਮ ਰੋਕ ਕੇ ਵਿੱਚ ਆਪਣੀ ਲਾਤਾ ਡਾਣੀ ਵੀ ਆਪਣਾ ਲੁੱਚ ਤਲਣਾ ਇਹ ਗੱਲ ਉੱਥੋਂ ਤੁਰੀ ਉਹ ਦੌਰ ਸੀ ਸਰਦਾਰ ਸਾਹਿਬ ਮਿੱਠੇ ਟਿਕੜੇ ਸਫ਼ਰ ਤੇ ਜਾਣਾ ਨਾ ਤੇ ਟਿਕੜੇ ਮਿੱਠੀਆਂ ਰੋਟੀਆਂ ਪਕਾ ਕੇ ਤੇ ਪੱਲੇ ਬੰਨ ਲੈਣੀਆਂ ਜਿੱਥੇ ਭੁੱਖ ਲੱਗਣੀ ਆਪਣਾ ਕੱਢਣਾ ਕੱਢ ਕੇ ਖਾ ਕੇ ਦਿਓ ਜਾ ਸਫ਼ਰ ਦੇ ਵਿੱਚ ਹਾਂਜੀ ਤੇ ਇਹ ਆਪਣਾ ਬਹੁਤਾ ਮੀਂਹ ਪੈਂਦਾ ਸੀ ਨਾ ਫਿਰ ਕੂੜੇ ਕੱਢਦੇ ਸੀ ਕੂੜੇ ਕੱਢਦੇ ਸੀ ਆ ਜਾਓ ਇੱਥੇ ਆ ਜਾਓ ਅਸੀਂ ਇੱਥੋਂ ਫੜਾਈ ਜਾਵਾਂਗੇ ਤੁਸੀਂ ਉਰਾਂ ਨੂੰ ਹੋ ਜਾਓ
ਨਹੀਂ ਬੈਠੋ ਬੈਠ ਜਾ ਹਾਂਜੀ ਫੜ ਲੈ ਆ ਕਾਹਦਾ ਚਾ ਟੋਕਰੀ ਦੇਈ ਆ ਦਈ ਚਾਬੀ ਦੇਈ ਤੂੰ ਬਹਿ ਤੈਨੂੰ ਫੜਾਉਂਦੇ ਆ ਜਿਹੜੇ ਆਹ ਨਾ ਜਿਹਨਾਂ ਨੂੰ ਹਵਾ ਲੱਗੀ ਹੋਈ ਆ ਜਿਹੜੇ ਪਹਿਲੇ ਬਣਾਏ ਸੀ ਨਾ ਹਵਾ ਲੱਗੀ ਉਹ ਲਿਆਇਓ। ਇਹ ਕਿਹੜਾ ਟੁੱਟਣ ਲੱਗਿਆ ਇਹ ਤਾਂ ਲੋਹੇ ਵਰਗੇ ਆ ਉਹ। ਲਓ ਜੀ ਹਜੇ ਪੂਰਾ ਤਪਿਆ ਹਜੇ ਨਹੀਂ ਨਹੀਂ ਤਪਿਆ ਕਿਉਂ ਨਹੀਂ ਤਪਿਆ ਹਜੇ ਤਪਿਆ ਹੀ ਨਹੀਂ। ਹਾਂ ਥੋੜਾ ਹਾਂਜੀ ਹਜੇ ਨਹੀਂ ਤਪਿਆ। ਉਹ ਜਦੋਂ ਅੱਗੇ ਨਾ ਇਦਾਂ ਚੁੱਲ੍ਹੇ ਦੇ ਲਾਗੇ ਆ ਕੇ ਕੋਈ ਖਲੋ ਜਾਂਦਾ ਸੀ ਨਾ ਤੇ ਕਹਿੰਦੇ ਸੀ ਕਿ ਹੇਠ ਬਹਿ ਜਾ ਘਿਓ ਸੜਦਾ। ਘਿਓ ਇੱਕ ਵਾਰੀ ਤੜਕ ਕੇ ਖਲੋ ਜਾਂਦਾ ਨਾ ਹਾਂਜੀ ਫਿਰ ਪਾਣਾ ਸੀ ਉਹ ਬਸ ਕੋਈ ਗੱਲ ਨਹੀਂ ਬੰਦੇ ਕਾਲੇ ਪੈ ਗਏ ਨਾ ਫਿਰ ਕਾਲੇ ਹਾਂ ਉਹ ਜਦੋਂ ਰੂਟੇ ਤੇ ਕਿੰਨਾ ਕੁ ਟਾਈਮ ਲੱਗਦਾ ਕਿੱਲੇ ਉਹ ਤੇ ਗੱਡਾ ਪੱਠਿਆਂ ਦਾ ਵੱਢ ਕੇ ਲਿਆ ਕੇ ਪੁੱਤਰ ਵੀ ਲਿਆ ਸਾਡੇ ਹਜੇ ਟਿਕੜੇ ਵੇਚੀ ਪਏ। ਸਵੇਰ ਤੋਂ ਸੂਰਜ ਇਸ ਪਾਸੇ ਆ ਗਿਆ। ਉਹ ਦੂਈ ਛਾਬੀ ਲਾਗੇ ਕਰਦੇ ਨਾ ਉਹਦੇ ਵਿੱਚ ਕੱਢ ਕੇ ਰੱਖੀ ਜਾਵਾਂਗੇ ਜਿਹੜੀ ਖਾਲੀ। ਆ ਚਾਹੀਦਾ ਚਮਚਾ ਜਾ ਹਾਂ ਚਿਮਟਾ ਵੀ ਲੈ ਲੈਂਦੇ ਛੱਡ ਮੱਠੀਆਂ ਮੱਠੀਆਂ ਕਹਿੰਦੇ ਜੀ ਸਾਡੇ। ਹਾਂ ਹਾਂ ਤੁਸੀਂ ਜੀ ਆਪਣੇ ਬਚਪਨ 'ਚ ਖਾਂਦੇ ਰਹੇ ਜੀ? ਹਾਂਜੀ ਦੱਸੋ ਜੀ। ਬਿਲਕੁਲ ਖਾਂਦੇ ਨੇ। ਕਿੱਦਾਂ ਬਣਾਉਂਦੇ ਸੀ ਉਹ? ਸਾਡੀ ਮਾਈ ਬਣਾਉਂਦੀ ਸੀ ਕਿੱਦਾਂ? ਇਦਾਂ ਹੀ ਘਰ 'ਚ ਆਟਾ ਪਾ ਕੇ ਵਿੱਚ ਗੁੜ ਪਾ ਲੈਣਾ ਗੁੜ ਪਾ ਲੈਣਾ। ਵਿੱਚ ਗੁੜ ਤੇ ਆਟਾ ਮਿਕਸ ਕਰਕੇ ਤੇ ਜਦੋਂ ਖਾਸ ਕਰ ਮੀਂਹ ਪੈਣਾ ਉਦੋਂ ਤੇ ਫਿਰ ਅੰਮਾ ਸਾਡੀ ਬਣਾਉਂਦੀ ਹੁੰਦੀ ਸੀ ਤੇ ਘਿਓ ਦੇ ਵਿੱਚ ਇਦਾਂ ਹੀ ਤਲਣੀਆਂ ਉਹ ਤੇ ਗੁਲਗੁਲੇ ਵੀ ਬਣਾਉਂਦੇ ਸੀ ਮਿੱਠੇ ਉਹ ਗੋਲ ਹੁੰਦੇ ਪਕੌੜਿਆਂ ਤਰ੍ਹਾਂ ਜਿੱਦਾਂ ਪਕੌੜੇ ਨਹੀਂ ਬਣਾਉਂਦੇ ਗੁਲਗੁਲੇ ਹਾਂ ਗੁਲਗੁਲੇ ਉਹ ਵੀ ਮੀਂਹ ਤੇ ਨਿਕਲਦੇ ਉਹ ਵੀ ਮੀਂਹ ਤੇ ਨਿਕਲਦੇ ਸੀ। ਹਾਂ ਮੀਂਹ ਤੇ ਨਿਕਲਦੇ ਮਿੱਠੜੀਆਂ ਤੇ ਗੁਲਗੁਲੇ ਬਣਦੀਆਂ ਸੀ। ਖਾਣ ਪੀਣ ਦੀਆਂ ਯਾਦਾਂ ਜੀ ਮਾਵਾਂ ਨਾਲ ਹੁੰਦੀਆਂ। ਹਾਂਜੀ ਮਾਮਾ ਨਾਲ ਜੀ ਚਾਚਾ ਬੂਟਾ ਹੁਣ ਸਾਡੀ ਮਾਂ ਹੀ ਆ। ਇਹਦੇ ਚੋਂ ਸਾਹਿਬ ਤੁਹਾਡਾ ਬੜੀ ਕਾਵਿਸ਼ ਹੈਗੀ ਆ ਕਿ ਤੁਸੀਂ ਦੁਬਾਰਾ ਤੋਂ ਸਾਨੂੰ ਜਿਹੜਾ ਬਚਪਨ ਆ ਸਾਡਾ ਯਾਦ ਕਰਾਤਾ। ਤੇ ਉਹ ਯਾਦ ਕਰਾਤਾ ਨਹੀਂ ਤੇ ਕਿੱਥੇ ਹੁਣ ਇਹ ਚੀਜ਼ਾਂ ਨਸੀਬ ਹੁੰਦੀਆਂ ਸਾਨੂੰ। ਉਹ ਮਾਵਾਂ ਵੀ ਪੁਰਾਣੀਆਂ ਹੀ ਸੀ ਹੁਣ ਦੀਆਂ ਨੂੰ ਰੋਟੀ ਨਹੀਂ ਪਕਾਣੀ ਆਂਦੀ ਦੁਆ ਹੋਰ ਇਹਨਾਂ ਨੇ ਕੀ ਕੁਛ ਕਰਨਾ। ਉਹਨਾਂ ਨੇ ਉਹ ਪੁਰਾਣੀਆਂ ਹਾਂ ਉਹ ਪੁਰਾਣੀਆਂ ਹੀ ਮਾਵਾਂ ਸੀ ਜਿਹੜੀਆਂ ਖਵਾਉਂਦੀਆਂ ਸੀ। ਹੁਣ ਦੇ ਪਿਓ ਭਾਵੇਂ ਕੱਢ ਲੈਣ ਟਿਕੜੇ ਮਾਵਾਂ ਨਹੀਂ ਕੱਢਦੀ। ਹਾਂ ਹਾਂ ਇੱਕ ਡੱਕ ਹੋਰ ਬਣੇ ਇਹ ਉਹ ਸ਼ੈਵਾਂ ਜਿਨ੍ਹਾਂ ਤੇ ਨਾ ਖਰਚਾ ਕੋਈ ਨਹੀਂ ਏਡਾ ਆਉਂਦਾ। ਕੋਈ ਨਹੀਂ ਹੁਣ ਹਰ ਸ਼ੈ ਘਰ ਦੀ ਹੈ ਸਾਡੀ। ਬਿਲਕੁਲ ਫਰਸ਼ ਹੈ ਕਰ ਆ ਤੇਲ ਵੀ ਸਾਡੇ ਘਰ ਦੇ ਆ ਪਿਛਲੇ ਸਾਲ ਬੀਜੇ ਸੀ ਤੇ ਬਸ ਟਾਈਮ ਥੋੜਾ ਜਿਹਾ ਲੱਗਦਾ ਤੇ ਸਵਾਦ ਆ ਜਾਂਦਾ ਇੱਕ ਵਾਰੀ। ਤੇ ਜਿਹੜਾ ਸਿਆਲਾ ਨਾ ਹਾਂਜੀ ਟਾਈਮ ਦਾ ਦਿਹਾੜੀ ਲੰਘੀ ਦਿਹਾੜੀ ਲੰਘੀ ਹੋਰ ਆਪਾਂ ਕਰਨਾ ਵੀ ਕੀ ਸੀ ਚਲੋ ਟਿਕੜੇ ਬਣਾ ਲਏ। ਉਹ ਇਹ ਵੈਸੇ ਵੀ ਇੱਕ ਦਫਾ ਨਾ ਇੱਕ BBC ਨੇ ਵੀ ਤਜਜ਼ੀਆ ਕੀਤਾ ਸੀਗਾ ਮੈਂ ਰਿਪੋਰਟ ਸੁਣੀ ਸੀ ਉਹਨਾਂ ਦੀ ਕਿ ਜਿਹੜਾ ਬੰਦਾ ਆਪਣਾ ਬਚਪਨ ਜਾਂ ਪੁਰਾਣੀਆਂ ਚੀਜ਼ਾਂ ਨੂੰ ਯਾਦ ਕਰਦਾ ਨਾ ਤੇ ਉਹ ਬੰਦੇ ਦੀ ਸਿਹਤ ਤੇ ਵੀ ਉਹਦੇ ਨਾਲ ਬਹੁਤ ਚੰਗੇ ਅਸਰਾਤ ਪੈਂਦੇ ਆ। ਅੱਛਾ ਜੀ ਹਾਂ ਤੇ ਉਹ ਨਾ ਬੰਦਾ ਕਹਿ ਲਓ ਕਿ ਦੁਬਾਰਾ ਤੋਂ ਜਵਾਨ ਹੋਣ ਵਾਲੀ ਗੱਲ ਹੁੰਦੀ ਆ ਜਦੋਂ ਬੰਦਾ ਆਪਣੇ ਬਚਪਨ 'ਚ ਜਾਂਦਾ ਨਾ ਪਿਛਲੀ ਪੁਰਾਣੀ ਗੱਲ ਯਾਦ ਕਰਦਾ ਰੱਖਣਾ ਇਹ ਇੱਕ ਬੰਦੇ ਦੀ ਉਹ ਨਾ ਤੁਹਾਡੀ ਉਹ ਸਿਹਤ ਤੇ ਵੀ ਚੰਗਾ ਅਸਰ ਪਾਉਂਦੀਆਂ ਇਹ ਚੀਜ਼ਾਂ। ਤੇ ਇਹ ਜੇ ਇਦਾਂ ਦੇ ਪਕਾਣੇ ਫਿਰ ਹੇਠਾਂ ਚ ਅੱਗ ਤੇ ਹੀ ਪਕਾ ਲੈਂਦੇ ਆ ਜੇ ਘਿਓ ਚ ਕਾਹਨੂੰ ਪਾਏ ਫਿਰ ਕੱਟ ਭਾਈ ਕਿੱਦਾਂ ਦੇ ਪਕਾਣੇ ਲਾਲ ਹੀ ਹੋਣੇ ਆ। ਲਾਲ ਨਹੀਂ ਤਾਂ ਸਾੜ ਤਾਂ ਨਹੀਂ ਸਕਦਾ ਆ ਫੜੀ ਹਿੰਦੀ ਲਾਲ ਹੀ ਆ ਜੀ ਸਰੋਂ ਪਰ ਦਾ ਉਹ ਤੇਲ ਜਿੱਥੇ ਹੋਣਾ ਕਹਿਣਗੇ ਜੀ। ਆਪਾਂ ਉੱਥੇ ਖਵਾਈ ਜਾਵਾਂਗੇ। ਉਹ ਫਿਰ ਹੁਣ ਦੇ ਬੰਦੇ ਵੀ ਇਦਾਂ ਦੇ ਹੀ ਆ ਨਾ ਜੇ ਸਰੋਂ ਦਾ ਜੋ ਤੇਲ- ਮਾਵਾਂ ਨਹੀਂ ਰਹੀਆਂ ਤੇ ਉਹ ਬੰਦੇ ਵੀ ਨਹੀਂ ਰਹੇ। ਇਹਨਾਂ ਨੂੰ ਵੀ ਸੁਰ ਕੋਈ ਨਹੀਂ ਵੀ ਇਹ ਕੀ ਹੋਣਾ। ਹਾਂ ਕਈ ਵਾਰੀ ਰੰਗ ਦੇਖ ਕੇ ਕਹਿੰਦੇ ਸੜ ਗਈ। ਇਹ ਬਾਈ ਬੂਟੇ ਤੂੰ ਉਹ ਕੰਮ ਕੀਤਾ ਜਦੋਂ ਅਸੀਂ ਤੇਲ ਹੋਵੇ ਨਾ ਜਿਹੜਾ ਸਰੋਂ ਦਾ ਰੋਟੀ ਨਹੀਂ ਪੱਕਦੀ ਬੁੜੀਆਂ ਨਹੀਂ ਪੱਕਦੀ ਨਹੀਂ ਪੱਕਦੀ ਜਿਹੜੀਆਂ ਅੱਜ ਕੱਲ ਦੀ ਨਸਲ ਆ। ਹਾਂਜੀ ਹਾਂਜੀ ਉਹਨਾਂ ਨੂੰ ਪਤਾ ਹੀ ਨਹੀਂ ਮੱਕੀ ਦੀ ਰੋਟੀ ਕਿੱਦਾਂ ਪਕਾਣੀ। ਸਰੋਂ ਦਾ ਤੇਲ ਜਦੋਂ ਅਸੀਂ ਸਾਫ਼ ਕਰਨਾ ਹੋਵੇ ਨਾ ਹਾਂਜੀ ਹਾਂਜੀ ਤੇ ਉਂਝੇ ਵਿੱਚ ਇੱਕ ਰੋਟੀ ਬਣਾ ਕੇ ਆਟੇ ਦੀ ਤੇ ਸੁੱਟਦੇ ਆ ਹਾਂਜੀ। ਠੀਕ ਹੈ ਉਹ ਫਿਰ ਉਹਦੇ ਵਿੱਚੋਂ ਜਿੰਨੀਆਂ ਵੀ ਉਹਦੀਆਂ ਹੁੰਦੀਆਂ ਨਾ ਸਾਰੀਆਂ ਆਟਾ ਮੈਲ ਮਠਾਰਦੇ ਵਗੈਰਾ ਆ ਤੇ ਸਾਫ਼ ਸੁਥਰਾ ਤੇਲ ਜਿੰਨੀਆਂ ਵੀ- ਮਠਾਰਦੇ ਆ ਤੇਲ ਨੂੰ ਉਹਨੂੰ ਕਹਿੰਦੇ ਤੇਲ ਮਠਾਰ ਚਮਚੇ ਨਾਲ ਉੱਤੇ ਸਿੱਟ ਘਿਓ ਇਹਦੇ ਪਾਸਾ ਬਦਲ ਸਾਈਡ ਤਾਂ ਵਿੱਚ ਵੜ ਕੇ ਬਦਲਣੀ ਪੈਣੀ ਹੈ ਜਿਵੇਂ ਫੁੱਲ ਗਿਆ। ਮੈਨੂੰ ਉਦਾਂ ਹੀ ਬਦਲ ਦਿਆਂਗੇ। ਅੱਛਾ ਜੀ ਸਹੀ ਬਣ ਗਿਆ ਹੁਣ ਬਣਿਆ ਸਹੀ ਅਸਲ ਦੋ ਪਾ ਲਾ ਚਾਚਾ ਹੁਣ। ਔਰ ਇਹ ਫੁੱਲਣੇ ਨਹੀਂ ਚਾਹੀਦੇ। ਨਾ ਉਦੋਂ ਤਾਂ ਘਿਓ ਟਿਕੜਾ ਬਾਲਟੀ ਫੁੱਲਦਾ ਪਾ ਨਹੀਂ ਲਈ ਆ ਵੀ ਹੁਣ ਪਾ ਚਾਰ ਚਾਰ ਪਾਈ ਜਾ ਹੋਰ ਜਿਹੜਾ ਟਿਕੜਾ ਨਾ ਉਹ ਫੁੱਲਦਾ ਨਹੀਂ ਟਿਕੜਾ ਫੁੱਲਦਾ ਨਹੀਂ ਹੁੰਦਾ ਇਹਨੂੰ ਫੁੱਲਣਾ ਨਹੀਂ ਚਾਹੀਦਾ। ਇਹ ਤਾਂ ਫੁੱਲਿਆ ਇਹ ਫੁੱਲਿਆ ਪਿਆ ਇਸ ਵਾਸਤੇ ਸਾਡੀ ਗਲਤੀ ਤੋਂ ਫਿਰ ਅਸੀਂ ਆਪ ਦਿਖਾਇਆ ਨਾ
ਵੀ ਇਦਾਂ ਵੀ ਅਸੀਂ ਪਕਾ ਲੈਂਦੇ ਆ ਨਵੀਂ ਆਈਟਮ ਆ ਸਾਬੇ 'ਚ ਰੱਖੀ ਉਹ ਕਹੀ ਜਾਂਦੇ ਆ ਨਾ ਵੀ ਉਹ ਮਾਵਾਂ ਨਹੀਂ ਰਹੀਆਂ ਜੀ ਉਹ ਮਾਵਾਂ ਨਹੀਂ ਰਹੀਆਂ ਜੀ ਉਹ ਪੁੱਤ ਵੀ ਨਹੀਂ ਉਹ ਟਿਕੜੇ ਵੀ ਨਹੀਂ ਪਾਸੇ ਪਾਸੇ ਕਰਦੇ ਕਿਤੇ ਰਲ ਜਣੇ ਉਹ ਨਹੀਂ ਉਹ ਰਲਦੇ ਲੈ ਇਹ ਪੁਰਾਣੀਆਂ ਸਿਰ ਟੇਕੋ। ਬੁੜੀਆਂ ਵਿਆਹਾਂ ਪਰ ਹਾਂਜੀ ਆ ਮੈਨੂੰ ਫੜਾਈ ਆਹ ਉਹ ਨਹੀਂ ਫੁੱਲਦੇ ਯਾਰ। ਚਾਚਾ ਅਗਲੇ ਦਿਨ ਕੈਮਰੇ 'ਚ ਨਾ ਪਤਾ ਨਹੀਂ ਪਿਸ਼ੌਰ ਦੀ ਗੱਲ ਆ ਕੁਛ ਨਹੀਂ ਉਹਨੇ ਇਦਾਂ ਹੱਥ ਪਾ ਕੇ ਵਿੱਚੋਂ ਸਮੋਸਾ ਕੱਢਤਾ ਸੀ ਕੱਢ ਲੈਂਦੇ ਬੰਦੇ ਉਹ ਤਾਂ ਕੱਢ ਫਿਰ ਨਾ ਚਾਚਾ ਮੈਂ ਤਾਂ ਨਹੀਂ ਕੱਢਦਾ ਨਹੀਂ ਉਹ ਕੋਈ ਜਾਦੂ ਹੈ ਜੀ ਖਬਰੇ ਕੀ ਗੱਲ ਕੀ ਪਤਾ ਉਹਨੇ ਉਹ ਦਸਤਾਨਾ ਲੋਹੇ ਦਾ ਚਾੜਿਆ ਹੋਵੇ ਤੁਸੀਂ ਕਿਹੜਾ ਦੇਖਿਆ ਨਾ ਹਾਂਜੀ, ਨਾ ਹਾਂਜੀ। ਐਦਾਂ ਹੱਥ ਸਾਫ਼ ਸੀ ਨਾ ਬਈ ਆਪਾਂ ਤਾਂ ਕੱਢਦੇ ਨਹੀਂ ਜੇ ਕਹਿਣਗੇ ਵੀ ਨਹੀਂ ਜਾਂਦਾ ਨੇੜੇ ਹਾਂ ਹਾਂ ਬਾਈ ਤੇਰੀ ਮਸ਼ਹੂਰੀ ਹੋ ਜੂਗੀ ਹਾਂ ਮਸ਼ਹੂਰੀ ਨਹੀਂ ਮੈਂ ਵੀ ਚੰਗਾ ਮੁੜ ਕੇ ਚਾਚੇ ਨੇ ਪੱਟੀਆਂ ਕਰਾਉਂਦੇ ਰਹਿਣਗੇ ਹਾਂ ਉਹਰਾ ਕਰੀ ਵੀ ਛਾਬਾ ਲਾਲ ਸੁਰਖ ਗਰਮ ਗਰਮ ਦਿਓ ਵੀ ਨਾਨੇ ਨੂੰ ਆਪਣੇ ਨੂੰ ਹਾਂ ਮੈਂ ਖਵਾ ਕੇ ਆਣਾ ਜੀ ਆ ਫੜਿਓ ਜੀ ਲਓ ਜੀ ਬਾਬਾ ਵਲੀ ਮਮਾ ਦੇ ਯੂਕੇ ਤੋਂ ਉਹਨਾਂ ਨੂੰ ਦਿਖਾਉਂਦੇ ਆ ਵੀ ਕਿੱਦਾਂ ਦੇ ਬਣੇ ਆ ਹਾਂਜੀ ਦੇਖੋ ਤਾਂ ਜੀ ਤੱਤਾ ਹੈ ਹੇਠੋਂ ਲੈ ਲਓ ਇਹ ਵੀ ਤੱਤਾ ਠੀਕ ਹੈ ਆ ਠੀਕ ਹੈ ਬਾਬਾ ਜੀ ਤੁਹਾਡੇ ਹੱਥ ਤੇ ਕੀ ਹੋਇਆ ਸੀ ਇਹ ਜੀ ਟੋਕੇ ਕੁੱਤਣ ਵਾਲੇ ਪੱਠੇ ਟੋਕੇ 'ਚ ਆ ਗਿਆ ਸੀ ਪੱਠੇ ਕੁੱਤਣ ਵਾਲੇ ਟੋਕੇ 'ਚ ਇਹ ਯੂਕੇ 'ਚ ਵੀ ਇਹ ਟੋਕੇ ਇਦਾਂ ਦੇ ਹੀ ਆ ਨਹੀਂ ਇਹ ਪਾਕਿਸਤਾਨ 'ਚ ਹੀ ਆਇਆ ਅੱਛਾ ਇਹ ਕਿੰਨੀ ਕੁ ਪੁਰਾਣੀ ਗੱਲ ਸੰਨ 70 ਦੀ ਗੱਲ ਆ ਸਨ 70 ਚ ਹਾਏ ਇਹਨਾਂ ਟੋਕਿਆਂ ਨੇ ਵੀ ਨਾ ਸਾਡਾ ਅੱਧਾ ਪੰਜਾਬ ਨੂੰ ਇਦਾਂ ਹੱਥ ਆਏ ਵਿੱਚ ਹਾਂ ਤਾਂ ਬਾਹਰ ਕਿਹੜੇ ਪਾ ਕਦੋਂ ਗਏ ਸੀ ਤੁਸੀਂ 86 86 ਚ ਹੁਣ ਕੋ ਸਮਝ ਆਈ ਹੈ ਮਾਲਪੁੜਾ ਦੀ ਟਿਕਟ ਦੀ ਕੋਈ ਨਹੀਂ ਠੀਕ ਹੈ ਫਸਟ ਕਲਾਸ ਸਹੀ ਹੈ ਮਿੱਠਾ ਮੁੱਠਾ ਹਰ ਸ਼ਾ ਬਰੋ ਬਰਾਬਰ ਬਰਾਬਰ ਐ ਮੂੰਹ ਚ ਖੁਰਦਾ ਜਾ ਕੇ ਮਠਿਆਈ ਬਣ ਗਈ ਜੀ ਇਹ ਟਿਕੜੇ ਕਾਦੇ ਮਠਿਆਈ ਹੈ ਸਾਦੇ ਵੀ ਤਾਂ ਮੱਠੀ ਸੀ ਇਹਨੂੰ ਮਠਿਆਈ ਤੋਂ ਮੱਠੀ ਸਾਦੇ ਸੀ ਇਹਨੂੰ ਕਿ ਨਹੀਂ ਖਾਓ ਫਿਰ ਸਵਾਲੀਆਂ ਪਤਾ ਨਹੀਂ ਕੀ ਕਹਿੰਦੇ ਸੀ ਸੰਭਾਲੀਆਂ ਵੀ ਕਹਿੰਦੇ ਹੁੰਦੇ ਸੀ ਮੈਂ ਉਹੀ ਅੱਗੇ ਪੁੱਛਦਾ ਸੀ ਸੰਭਾਲੀਆਂ ਸੰਭਾਲੀਆਂ ਹਾਂ ਇਹ ਕਿ ਇਹਦਾ ਹੋਰ ਨਾਮ ਲੱਭ ਗਿਆ ਜੀ ਟਿਕੜੇ ਮੱਠੀਆਂ ਤੇ ਹੁਣ ਬਾਬਾ ਜੀ ਨੇ ਦੱਸਿਆ ਸੰਭਾਲੀਆਂ ਸੰਭਾਲੀਆਂ ਸਵਾਲੀਆਂ 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 ਹਾਂਜੀ ਹਾਂਜੀ ਮਾਮੂ ਜੀ ਖਾ ਕੇ ਦੱਸੋ ਹਾਂਜੀ ਤੱਤੀ ਹੈ ਨਹੀਂ ਇਹ ਕੁਛ ਵੀ ਨਹੀਂ ਪੀਣਾ ਜੀ ਅੱਛਾ ਜੀ ਵਾਹ ਬਈ ਵਾਹ ਬੱਲੇ ਉਹ ਚੌਧਰੀ ਅੰਜਮ ਹਾਂ ਸਾਨੂੰ ਕਹਿ ਲਓ ਵੀ 35 ਸਾਲ ਪਿੱਛੇ ਲੈ ਗਏ ਆ ਅੱਛਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਦੇਖ ਲੈ ਨਾ ਹਿੰਗ ਲੱਗੀ ਨਾ ਹਾਂਜੀ, ਫਟਕੜੀ ਹਾਂਜੀ, ਨਾ ਤੁਹਾਡਾ ਕੋਈ ਕਿਰਾਇਆ ਲੱਗਿਆ ਨਾ ਕਿਰਾਇਆ 35 ਸਾਲ ਪਿਛਾਂ ਲੈ 35 ਸਾਲ ਗਏ ਪਿੱਛੇ ਚਲੇ ਗਏ ਬਗੈਰ ਖਰਚੇ ਤੋਂ ਬੜੀ ਦੇਰ ਬਾਅਦ ਖਾਧੀ ਹੈ ਜੀ ਵਾਹ ਬਈ ਅੱਲਾਹ ਤਾਲਾ ਬਰਕਤ ਪਾਵੇ ਕਿੱਦਾਂ ਲੱਗੀ ਸ਼ਕੂਰ ਸਾਹਿਬ ਬਹੁਤ ਆਲਾ ਲੱਗੀ ਜੀ ਮਾਸ਼ਾਅੱਲਾ ਹੈ ਸਵਾਦ ਲੱਗੇ ਬਾਤ ਹੈ ਜੀ ਸਾਡੇ ਇਲਾਕੇ ਜਿਹਨੂੰ ਪੂੜੇ ਕਹਿੰਦੇ ਆ ਜੀ ਪੂੜੇ ਪੂੜੇ ਹੋਰ ਹੁੰਦੇ ਆ ਉਹ ਪੀਪਲ ਦੇ ਪੱਤੇ ਨਾਲ ਬਣਾਉਂਦੇ ਪਤਲੇ ਆਟੇ ਦੇ ਨਹੀਂ ਤਵੇ। ਮੈਂ ਤਾਂ ਫਿਰ ਉਹ ਨਹੀਂ ਵੇਖੇ ਇਹ ਟਿਕੜੇ ਮੱਠੀ ਹਾਂਜੀ ਸੰਭਾਲੀ ਸੰਭਾਲੀ ਕੀ ਬਾਤ ਸੰਭਾਲੀ ਬਹੁਤ ਆਲਾ ਬਹੁਤ ਜ਼ਬਰਦਸਤ ਹੈ ਜੀ ਹੋਰ ਖਾਓ ਫਿਰ ਇਹ ਬਸ ਅੱਛਾ ਉਹ ਮੈਂ ਤੁਹਾਨੂੰ ਅੱਗੇ ਪੁੱਛਣ ਲੱਗਾ ਸੀ ਵੀ ਤੁਸੀਂ ਪਾਕਿਸਤਾਨ 'ਚ ਕਿੰਨਾ ਚਿਰ ਜ਼ਿਮੀਂਦਾਰਾ ਕੀਤਾ ਤੇ ਕਿਵੇਂ ਕਰਕੇ ਕੀਤਾ ਮੈਂ 35 ਸਾਲ ਦਾ ਸੀ ਜਦੋਂ ਪਾਕਿਸਤਾਨੋਂ ਗਿਆ ਅੱਛਾ 35 ਸਾਲ ਇੱਥੇ ਹੀ ਕੰਮ ਕੀਤਾ 35 ਸਾਲ ਇੱਥੇ ਹੀ ਕੰਮ ਕੀਤਾ ਤੇ ਚੰਗਾ ਜੁੜ ਕੇ ਕੀਤਾ ਕੰਮ 10 ਸਾਲ ਜੁੜ ਕੇ ਕੀਤਾ ਅੱਛਾ ਫਿਰ ਬਾਹਰ ਦਾ ਸਬਬ ਕਿਵੇਂ ਬਣਿਆ ਬਾਹਰ ਇੱਥੇ ਘਰਦਿਆਂ ਨੂੰ ਤੰਗ ਕਰਤਾ ਸੀ ਅੱਛਾ ਉਹਨਾਂ ਨੇ ਕਿਹਾ ਇਹਨੂੰ ਕੱਢੋ ਇੱਥੋਂ ਹਾਂ ਫਿਰ ਉੱਥੇ ਜਾ ਕੇ ਕਾਬੂ ਆ ਗਿਆ ਮੇਰੇ ਬਾਪ ਦਾ 1.5 ਮੁਰੱਬਾ ਜ਼ਮੀਨ ਦੀ ਬਾਈ ਹੁੰਦੀ ਸੀ ਹਾਂ ਤੇ ਉਹ ਮਤਲਬ ਪਹਿਲਾਂ ਹੀ ਕੰਮ ਮੁੱਕਿਆ ਹੀ ਹੁੰਦਾ ਸੀ ਅੱਛਾ ਤੇ ਉਹ ਖਰਚ ਖਾ ਸੀ ਮੇਰੇ ਦਾਦੇ ਨੂੰ ਕਿਸੇ ਨੇ ਪੁੱਛਿਆ ਹਾਂ ਵੀ ਤੇਰੀ ਕਣਕ ਐਤਕੀ ਬਹੁਤ ਹੈ 1000 ਤੋਂ ਉੱਤੇ ਟੱਪੂ ਹਾਂ ਉਹ ਕਹਿੰਦਾ ਸਾਨੂੰ ਤਾਂ ਬੜੀ ਗੱਲ ਹੈ ਜੇ ਖਾਣ ਜੋਗੀ ਲੱਭ ਜਵੇ
ਅੱਧੀ ਕੁ ਤਾਂ ਕਹਿੰਦਾ ਵਿਕੀ ਹੋਣੀ ਆ, ਅੱਧੀ ਕੁ ਕਹਿੰਦਾ ਜਦੋਂ ਨਿਕਲਿਆ ਉਦੋਂ ਵਿਕ ਜੂ। ਖਲੋਤੀ ਖਾ ਲੈਣੀ। ਆ ਵਾਹ ਬਾਈ। ਫਿਰ ਬਾਹਰ ਜਾ ਕੇ ਮਿਹਨਤਾਂ ਕੀਤੀਆਂ ਫਿਰ ਕੀਤੀਆਂ। ਅੱਛਾ, ਫਿਰ ਕਮਾਈ ਵੀ ਕੀਤੀ। ਕੀਤੀ ਬੜੀ ਕਮਾਈ। ਫਿਰ ਕੁਝ ਬਣਾਇਆ ਵੀ। ਬਣਾਇਆ ਬਹੁਤ ਕੁਝ ਬਣਾਇਆ। ਹਾਂ, ਆਪਦਾ ਘਰ-ਬਾਰ ਬਣਾਇਆ ਉੱਥੇ। ਬਿਲਕੁਲ ਬਣਾਇਆ। ਵਾਹ ਬਈ ਵਾਹ। ਬਾਲ ਬੱਚਾ ਉੱਥੇ ਜੀਏ ਜੰਤ। ਉੱਥੇ ਹੀ ਚਲ। ਮੇਰੇ ਨਾਨੇ ਤਾਂ ਤੁਸੀਂ ਬੜੇ ਆ ਕਿ ਛੋਟੇ ਜੀ? ਛੋਟਾ। ਇਹ ਛੋਟੇ ਆ ਤੁਸੀਂ, ਠੀਕ। ਉਹ ਮੇਰੇ ਤੋਂ ਬੜਾ ਸੀ। ਹਾਂ, ਨਾਨਾ ਮੇਰਾ ਬੜਾ ਸੀ। ਮੈਂ ਪ੍ਰਾਹੁਣੇ ਵੱਲੋਂ ਹੋ ਕੇ ਵਿਹਲਾ ਨਾ ਜਦ ਆਇਆ, ਇਹਨੂੰ ਚਾਹ ਧਰੀ ਹੋਈ ਹੈ ਤੇ ਟਿਕੜੇ ਗਾਂ ਖਾਈ ਬੈਠੇ, ਮਕਾਈ ਬੈਠੇ। ਮੈਂ ਇਹਨਾਂ ਨੂੰ ਪੁੱਛਦਾ ਵੀ ਚਾਹ ਕਾਹਨੂੰ ਧਰੀ ਹੈ ਫਿਰ ਜਦੋਂ ਟਿਕੜੇ ਹੀ ਖਾ ਲਏ ਤੁਸੀਂ? ਨਹੀਂ, ਤੂੰ ਤਾਂ ਕਹਿ ਰਿਹਾ ਸੀਗਾ ਵੀ ਚਾਹ ਜਿਹੜੀ ਆ ਨਾ ਇਹ ਧਕੇਲੂ ਦੀ ਥਾਂ ਤੇ ਕੰਮ ਦਊਗੀ। ਉਹਦੇ ਟਿਕੜੇ ਆਪ ਹੀ ਧਕੇਲੂ ਬਣ ਗਏ, ਚਾਹ ਦੀ ਤਾਂ ਲੋੜ ਹੀ ਨਹੀਂ ਪਈ। ਪੁੱਛਿਆ ਹੀ ਨਹੀਂ। ਉਹਦਾ ਭਾਈ ਟਿਕੜੇ ਜਿਹੜੇ ਆ ਨਾ ਮਿੰਟਾਂ 'ਚ ਗਏ ਆ। ਅੱਛਾ, ਹਾਂਜੀ। ਚਲੋ ਫਿਰ ਚਾਹ ਪਕਾ ਕੇ ਅਸੀਂ ਪੀ ਲੈਂਦੇ ਆ, ਸਾਡੇ ਤੇ ਇਤਬਾਰ ਕਰਿਓ। ਲਾਚੀਆਂ ਲੂਚੀਆਂ ਵਾਲੀ। ਹਾਂਜੀ, ਨਹੀਂ ਚਾਹ ਹੀ ਬਚਣੀ ਆ। ਹਾਂਜੀ ਹਾਂਜੀ ਤੇ ਹਾਂਜੀ, ਇਲਾਚੀਆਂ ਵੀ ਹੈ ਜੀ, ਇਲਾਚੀਆਂ ਪਾਉਂਦੇ ਆ ਜੀ। ਹਾਂ ਹਾਂ, ਆ ਦਾਲਚੀਨੀ ਥੋੜੀ ਪਾਈ ਹੈ, ਤੱਤੀ ਬੜੀ ਹੁੰਦੀ ਹੈ। ਖੈਰਾ ਸਿਆਲ ਹੀ ਆ। ਲੈ ਦਿਖਾ ਮੈਨੂੰ, ਇੱਥੇ ਰੱਖ, ਹੋਰ ਰੱਖ, ਉਹ ਹੋਰ ਰੱਖ ਇਹਦੇ ਤੇ, ਹੋਰ ਪਾ ਦੇ। ਇਹ ਤਾਂ ਮੋਨਨ ਦੇ ਵੱਸ ਪੈ ਗਏ। ਉਹ ਸੋਹਰਿਆ ਨਾ ਇੰਨਾ ਦਿਲ ਥੋੜਾ ਕਰਿਆ ਕਰ, ਸ਼ੈ ਨੂੰ ਹਸਲਾਣ ਲੱਗਾ, ਤੂੰ ਕੁੱਟ ਖਾ ਲੈਣੀ ਮੇਰੇ ਕੋਲ ਕਿਸੇ ਦਿਨ। ਅੱਛਾ, ਆ ਜੀ ਅਸੀਂ ਹੁਣ ਯਾਰ ਨਾ ਪਿਓ ਕੰਜੂਸ ਨਾ ਦਾਦਾ ਕੰਜੂਸ ਨਾ, ਪਤਾ ਨਹੀਂ ਕਿੰਦੇ ਤੇ ਗਿਆ ਨਿਆਣੇ ਪਿਛਾਂ। ਚਲੋ ਜੀ, ਹੁਣ ਦੱਸਣ ਲੱਗਾ ਲੈ। ਬਸ 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 ਬਸ। ਇਹ ਦਾਲਚੀਨੀ, ਹਾਂ, ਇਹ ਚਾਹ ਸਿਆਲੇ ਦੇ ਵਿੱਚ ਲਾਚੀਆਂ ਤੋੜ ਕੇ ਪਾਣੀ ਕਿਦਾਂ? ਨਹੀਂ ਇੱਦੀ ਸਾਈਡ ਤੇ ਚਾਹ ਪਕਾਣੀ ਆਪਾਂ, ਕਿਹੜਾ ਇਹਨਾਂ ਨੂੰ ਗੁੰਨਣਾ, ਆਪੇ ਉੱਬਲ ਜਾਣੀਆਂ। ਹਾਂ, ਸ਼ੱਕਰ ਪਾਓ ਜੀ। ਸ਼ੱਕਰ ਵੀ ਇੱਕ ਮਿੰਟ ਠਹਿਰ ਜੀ। ਆਹ ਬਾਲਾ ਆ ਲੈਣ ਦੇ, ਇੱਕ ਮਿੰਟ। ਆਹ ਬਾਲਾ ਆ ਲੈਣ ਦੇ, ਉਹਦਾ ਰੰਗ ਨਿਕਲ ਲੈਣ ਦੇ ਪੱਤੀ ਦਾ। ਸੌਂ ਸਿੱਟੋ ਥੋੜੀ। ਹਾਂ, ਸੌਂਫ ਪੈ ਜੂਗੀ। ਲੈ, ਕਾੜਾ ਬਣ ਰਿਹਾ ਜੀ? ਨਹੀਂ, ਕਾੜਾ ਚਾਹ ਪੱਕੂਗੀ, ਕਾੜਾ ਬਣ ਰਿਹਾ। ਪ੍ਰਾਹੁਣਿਆਂ ਨੂੰ ਪਿਆਵਾਂਗੇ। ਤੇ ਨਾ ਜਿਹੜਾ ਠੰਡ 'ਚ ਇੰਨਾ ਸਫ਼ਰ ਕਰਕੇ ਆਏ ਆ, ਹਾਂਜੀ, ਨਾਨਕੇ ਮੇਰੇ, ਹਾਂ, ਇਹਨਾਂ ਨੂੰ ਸੌਂਫਾਂ ਵਾਲੀ ਚਾਹ। ਨਹੀਂ ਭਾਈ ਆਈ ਚਾਹ ਦੇ ਵਿੱਚ ਜੀ ਅਸੀਂ ਅਦਰਕ, ਸੌਂਫ, ਲਾਚੀ, ਦਾਲਚੀਨੀ ਤੇ ਸ਼ੱਕਰ। ਹਾਂ, ਜੇ ਤੁਹਾਡੇ ਹਜੇ ਵੀ ਜੋੜਾਂ 'ਚੋਂ ਠੰਡ ਨਾ ਨਿਕਲੇ ਫਿਰ ਤੁਹਾਡੇ ਮੁਕੱਦਰ। ਹੋਰ ਐਡ ਕਰਾਣੀ ਹੈ ਤਾਂ ਦੱਸ ਦਿਓ। ਹਾਂ, ਨਹੀਂ ਪ੍ਰਾਹੁਣੇ ਦੂਰੋਂ ਆਏ ਭਾਈ, ਠਰ ਕੇ ਆਏ ਆ, ਗਰਮ ਕਰਕੇ ਘੱਲਾਂਗੇ। ਹਾਂਜੀ, ਹਾਂ ਹਾਂ। ਇੱਥੇ ਫਿਰ ਦਬ ਲਈਏ ਬਟਨ, ਫਿਰ ਜਿਉਂਦੇ ਵਾਸਤੇ ਰਹੋ ਜੀ। ਰੱਬ ਤੁਹਾਨੂੰ ਜਿੱਥੇ ਰੱਖੇ ਸੁਖੀ ਰੱਖੇ, ਰੱਬ ਤੰਦਰੁਸਤ ਰੱਖੇ। ਤੇ ਚਾਹ ਫਿਰ ਅਸੀਂ ਪਕਾ ਕੇ ਪੀ ਲਾਂਗੇ। ਹਾਂ, ਫਿਰ ਟਾਈਮ ਖਾਸਾ ਹੋ ਗਿਆ, ਨਹੀਂ ਟਾਈਮ ਬਹੁਤ ਤੇ ਹੋ ਇੱਥੇ ਫਿਲਮ ਅਸੀਂ ਬੰਦ ਕਰ ਲੈਂਦੇ ਹਾਂ। ਤੇ ਹੋਰ ਸਵੇਰੇ ਸਵੇਰੇ ਧੁੰਦ ਬੜੀ ਸੀ, ਕੱਕਰ ਧੁੰਦ, ਠੰਡ ਇਦਾਂ ਵੀ ਹੱਥ ਜਿਹੜੇ ਨਾ ਇਦਾਂ ਠਰਦੇ ਸੀ, ਕਿਤੇ ਆ ਜਾ ਨਹੀਂ ਹੁੰਦਾ। ਫਿਰ ਜਿੰਨਾ ਕਿ ਜਿੱਥੇ ਹੋਵੇ ਉਹਨਾਂ ਕੁ ਅਸੀਂ ਬਣਾ ਲੈਂਦੇ ਹਾਂ। ਸੋਚਿਆ ਫਿਰ ਅੱਜ ਅਸੀਂ ਟਿਕੜੇ ਬਣਾਉਂਦੇ ਹਾਂ, ਮੱਠੀਆਂ ਬਣਾਉਂਦੇ ਹਾਂ, ਸਵਾਲੀਆਂ ਬਣਾਉਂਦੇ ਹਾਂ, ਵੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। ਅੱਲਾ ਹਾਫਿਜ਼।